ਜਿਹੜੀ ਆ ਉਹ ਘਟੀ ਆ ਮੱਧ ਪ੍ਰਦੇਸ਼ ਦੇ ਵਿੱਚ। ਮੱਧ ਪ੍ਰਦੇਸ਼ ਦਾ ਇਲਾਕਾ ਸੀ ਉੱਥੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਦੱਸਦੇ ਆ ਕਿ ਕੁਛ ਬੰਦੇ ਜਿਹੜੇ ਇੱਕ ਆਟੋ ਦੇ ਵਿੱਚ ਸਵਾਰ ਸੀ, ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਸੀ, ਉਹ ਕਿਤੇ ਸ਼ੱਕ ਦੇ ਦਾਇਰੇ ਦੇ ਵਿੱਚ ਆ ਗਏ ਕਿ ਇਹ ਗਊ ਮਾਸ ਲਿਜਾ ਰਹੇ। ਹੁਣ ਦੇਖੋ, ਮਾਸ ਜਿਹੜਾ ਉਹ ਬੀਫ ਵੀ ਹੁੰਦਾ ਨਾ, ਆ ਜਿਹੜਾ ਬਫੈਲੋ ਦਾ ਹੁੰਦਾ, ਮੱਝ ਦਾ ਹੁੰਦਾ, ਤਾਂ ਇਹ ਢੋਆ ਢੁਆਈ ਇਸ ਤਰ੍ਹਾਂ ਹੁੰਦੀ ਹੈ। ਤੁਹਾਨੂੰ ਚੇਤੇ ਹੋਣਾ, ਇੱਕ ਵਾਰੀ ਇਸੇ ਤਰ੍ਹਾਂ ਹੀ ਇੱਕ ਰੇਲਵੇ ਸਟੇਸ਼ਨ ਤੇ ਦੋ ਔਰਤਾਂ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਦੋਵੇਂ ਔਰਤਾਂ ਬੁਰਕਾਧਾਰੀ ਸੀ। ਬਾਅਦ ਦੇ ਵਿੱਚ ਇਹ ਜਿਹੜਾ ਦਾਅਵਾ ਕੀਤਾ ਗਿਆ ਸੀਗਾ ਕਿ ਇਹਨਾਂ ਦੇ ਕੋਲ 20 ਕਿਲੋ ਜਾਂ 20 ਸੇਰ ਦੇ ਕਰੀਬ ਇਹਨਾਂ ਦੇ ਕੋਲ ਗਊ ਮਾਸ ਆ। ਬਾਅਦ ਦੇ ਵਿੱਚ ਚੈੱਕ ਕੀਤਾ ਗਿਆ ਸੀਗਾ ਤਾਂ ਉਲਟਾ ਉਹ ਮੱਝ ਦਾ ਮਾਸ ਨਿਕਲਿਆ ਸੀਗਾ, ਜਦ ਕਿ ਉਹਨਾਂ ਤੇ ਪਰਚਾ ਪਹਿਲਾਂ ਪਾਇਆ ਗਿਆ, ਕੁੱਟਣ ਵਾਲਿਆਂ ਨੂੰ ਕੁਛ ਨਹੀਂ ਕਿਹਾ ਗਿਆ। ਤਾਂ ਇਹ ਘਟਨਾ ਜਿਹੜੀ ਆ ਉਹ ਵੀ ਬਿਲਕੁਲ ਉਸੇ ਤਰ੍ਹਾਂ ਹੀ ਇਹਦੇ ਨਾਲ ਹੀ ਜੁੜਦੀ ਆ ਕਿ ਦੇਖੋ, ਤੁਹਾਡੇ ਕੋਲ ਕੋਈ ਲੈਬੋਰਟਰੀ ਹੈ ਨਾਲ, ਇੱਕ ਤੁਸੀਂ ਯਕਦਮ ਚੈੱਕ ਕੀਤਾ ਕਿ ਹਾਂ ਨਹੀਂ ਇਹ ਮੱਝ ਦਾ ਨਹੀਂ ਗਾਂ ਦਾ ਮਾਸ ਆ ਤੇ ਚਲੋ ਕੁੱਟ ਦਿਓ। ਔਰ ਦੂਜੀ ਗੱਲ ਹੈ, ਜੇ ਕੋਈ ਇਸ ਤਰ੍ਹਾਂ ਗਲਤ ਢੰਗ ਦੇ ਨਾਲ, ਗੈਰ ਕਾਨੂੰਨੀ ਢੰਗ ਦੇ ਨਾਲ, ਪਹਿਲੀ ਗੱਲ ਤੇ ਹੈ ਕਿ ਖਿਆਲ ਰੱਖਣਾ ਚਾਹੀਦਾ ਜਦੋਂ ਮਸਲਾ ਆਸਥਾ ਦਾ, ਜਦੋਂ ਅਸੀਂ ਕਹਿੰਦੇ ਕਿ ਸਾਡੀ ਆਸਥਾ ਬੜੀ ਮਹਾਨ ਆ, ਫਿਰ ਉਹਨਾਂ ਦੀ ਵੀ ਆਸਥਾ ਜੁੜੀ ਆ। ਇਹ ਇੱਕ ਸਤਿਕਾਰ ਹੈ ਜਿਹੜਾ ਫਿਰ ਜਾ ਕੇ ਬਣਿਆ ਰਹਿਣਾ ਚਾਹੀਦਾ। ਤੇ ਜੇ ਏਦਾਂ ਦੀ ਬੁਰਸ਼ਾ ਕਰਦੀ ਹੋਣੀ ਆ, ਫਿਰ ਉੱਥੋਂ ਦੀ ਜਿਹੜੀ ਲੋਕਲ ਸਰਕਾਰ ਹੈ, ਕਾਂਗਰਸ ਸਰਕਾਰ ਹੈ, ਉਹਨੂੰ ਦੱਸਣਾ ਚਾਹੀਦਾ ਕਿ ਹਾਂ ਭਾਈ ਇਹ ਕੀ ਚੱਕਰ ਆ। ਤੇ ਮੰਨ ਲਓ ਜੇ ਕਿਸੇ ਕੋਲ ਇਸ ਤਰ੍ਹਾਂ ਕੋਈ ਇਲੀਗਲ ਢੋਆ ਢੁਆਈ ਦੇ ਵਿੱਚ ਕੋਈ ਫੜਿਆ ਵੀ ਜਾਂਦਾ, ਚਾਹੇ ਉਹ ਕਥਿਤ ਰੂਪ ਦੇ ਵਿੱਚ ਗਾਂ ਮਾਸ ਆ ਚਾਹੇ ਮੱਝ ਮਾਸ ਆ, ਤਾਂ ਕਿਸੇ ਨੂੰ ਇੰਨੀ ਬੇਕਿਰਕੀ ਦੇ ਨਾਲ ਕੁੱਟਣ ਦਾ ਅਖਤਿਆਰ ਕੀ ਆ। ਸਭ ਤੋਂ ਵੱਡੀ ਗਲਤੀ ਆ ਕਿ ਜੇ ਮੰਨ ਲਓ ਕੋਈ ਇਸ ਤਰ੍ਹਾਂ ਕੋਈ ਇਲੀਗਲ ਢੋਆ ਢੁਆਈ ਕਰਨ ਡਿਆ, ਉਹਨੂੰ ਫੜ ਕੇ ਤੁਸੀਂ ਥਾਣੇ ਦੇ ਦਿਓ, ਕੇਸ ਬਣ ਜਾਵੇ, ਆਪੇ ਲੈਬੋਰਟਰੀ ਚੋਂ ਚੈੱਕ ਹੋ ਕੇ ਆ ਜਾਵੇ, ਜੋ ਬਣਦੀ ਸਜ਼ਾ ਅਗਲੇ ਨੂੰ ਮਿਲ ਜਾਵੇ, ਗੱਲ ਖਤਮ ਆ। ਇਹ ਜਿਹੜਾ ਉੱਠ ਕੇ ਫਿਰ ਵੀਡੀਓ ਪਾਉਣਾ, ਇਹ ਬਹੁਤ, ਮੈਂ ਕਹੂੰਗਾ ਕਿ ਜਿੱਦਾਂ ਕਹਿ ਸਕਦੇ ਨਾ, ਫੁੰਕਾਰੇ ਮਾਰਨ ਵਾਲੀ ਗੱਲ ਆ ਕਿ ਸਾਡੀ ਸਰਕਾਰ ਕੀ ਆ। ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਜ਼ਬਰਦਸਤੀ ਜੈ ਸ਼੍ਰੀ ਰਾਮ ਦੇ ਨਾਅਰੇ ਲਵਾਏ ਆ, ਜਿਸ ਤਰੀਕੇ ਨਾਲ ਵੀਡੀਓ ਬਣਾਇਆ ਗਿਆ, ਸ਼੍ਰੀ ਰਾਮ ਸੈਨਾ ਦੇ ਜਿਹੜੇ ਕਾਰਕੁਨ ਦੱਸੇ ਜਾਂਦੇ, ਤੋਂ ਸਾਫ਼ ਆ ਕਿ ਕਿਤੇ ਨਾ ਕਿਤੇ ਜਿਹੜੀਆਂ ਘਟਨਾਵਾਂ ਵਧੀਆਂ, ਚਾਹੇ ਉਹ ਦੋ ਐਂਕਰਾਂ ਦੀ ਛੁੱਟੀ ਦਾ ਮਾਮਲਾ ਹੋਵੇ, ਚਾਹੇ ਆਪਾਂ ਜਿੱਦਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਕਿਸ ਤਰੀਕੇ ਦੇ ਨਾਲ ਇੱਕ ਟਰੋਲ ਨੇ ਅਨੁਰਾਗ ਕਸ਼ਯਪ ਦੀ ਬੇਟੀ ਨੂੰ ਰੇਪ ਤੱਕ ਦੀ ਧਮਕੀ ਦੇ ਦਿੱਤੀ, ਤਾਂ ਇਹਨਾਂ ਘਟਨਾਵਾਂ ਦੇ ਵਿੱਚੋਂ ਝਲਕਾਰਾ ਇਸ ਤਰ੍ਹਾਂ ਹੀ ਪੈਂਦਾ ਕਿ ਜਿਸ ਤਰ੍ਹਾਂ ਇੱਕ ਸੰਦੇਸ਼ ਦੇਣ ਦਾ ਯਤਨ ਕੀਤਾ ਜਾ ਰਿਹਾ ਕਿ ਭਾਈ ਤਿਆਰ ਹੋ ਜਾਓ, ਤਗੜੇ ਹੋ ਜਾਓ, ਅਸੀਂ ਆ ਗਏ। ਜੀ ਜੀ ਬਿਲਕੁਲ, ਉਮੀਦ ਇਹੀ ਕਰਦੇ ਹਾਂ ਵੀ ਭਾਈ ਸਾਰੇ ਜਾਣੇ ਬਚਾ ਹੀ ਰਵੇ, ਇੱਦਾਂ ਦੀ ਨੌਬਤ ਨਾ ਹੀ ਆਵੇ। ਪਰ ਜਿੱਦਾਂ ਆਪਾਂ ਦੇਖਿਆ ਵੀ ਕਤਾਰਬੰਦੀ ਹੋਈ ਆ ਜਿਸ ਨਾਂ ਦੇ ਉੱਤੇ, ਉਹਦੇ ਵਿੱਚ ਇੱਦਾਂ ਦਾ ਹੋਣਾ ਸੁਭਾਵਿਕ ਵੀ ਆ। ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਰਾਹੁਲ ਗਾਂਧੀ ਨੇ ਕੀਤੀ ਅਸਤੀਫੇ ਦੀ ਪੇਸ਼ਕਸ਼ ਆਪਣੀ ਮਾਂ ਨੂੰ, ਮਾਂ ਨੇ ਤਾਂ ਸ਼ਾਇਦ ਨਾ ਕਰਤੀ ਹੋਣੀ ਹੈ, ਤੇ CWC ਨੇ ਕੀ ਲਿਆ ਫੈਸਲਾ? ਦੇਖੋ, ਇਹ ਖਬਰਾਂ ਜਿਹੜੀਆਂ ਉਹ ਚੱਲੀਆਂ ਪਹਿਲਾਂ ਬੜੇ ਜ਼ੋਰਦਾਰ ਤਰੀਕੇ ਨਾਲ ਟੈਲੀਵਿਜ਼ਨ ਚੈਨਲਾਂ ਤੇ ਪ੍ਰਸਾਰਿਤ ਹੋ ਗਈਆਂ ਸੀ ਰਿਪੋਰਟਾਂ ਕਿ ਰਾਹੁਲ ਗਾਂਧੀ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਇਹ ਤੇ ਆਪਾਂ ਵੈਸੇ 2-3 ਦਿਨ ਤੋਂ ਹੀ ਸੁਣਦੇ ਪਏ, ਉਦੋਂ ਤੋਂ ਹੀ ਸੁਣਦੇ ਪਏ ਹਾਂ ਕਿ ਅਸਤੀਫੇ ਦੀ ਪੇਸ਼ਕਸ਼ ਕੀਤੀ ਆ। ਬਾਅਦ ਦੇ ਵਿੱਚ ਫੇਰ ਉਹੀ ਸਿੱਟਾ ਜਿਹੜਾ ਆਪਾਂ ਪਹਿਲਾਂ ਹੀ ਕੱਢਿਆ ਕਿ ਕਹਿੰਦੇ ਕਿ ਨਹੀਂ ਜੀ, ਰਾਹੁਲ ਗਾਂਧੀ ਨੇ ਅਸਤੀਫੇ ਦੀ ਪੇਸ਼ਕਸ਼ ਨਹੀਂ ਕੀਤੀ, ਬਸ ਹੁਣ ਹਾਰਾਂ ਦੇ ਕਾਰਨਾਂ ਦੀ ਘੋਖ ਕੀਤੀ ਜਾਊਗੀ, ਫਿਰ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਊਗਾ। ਤਾਂ ਕਹਿਣ ਦਾ ਭਾਵ ਇਹ ਆ ਕਿ ਪਹਿਲਾਂ ਜਿਹੜੀ ਇੱਕ ਅਫਵਾਹ ਚੱਲੀ ਸੀਗੀ ਕਿ ਹਾਂ ਰਾਹੁਲ ਗਾਂਧੀ ਹੈ ਜਿਹੜਾ ਉਹ ਅਸਤੀਫੇ ਦੀ ਪੇਸ਼ਕਸ਼ ਕਰ ਚੁੱਕਾ ਵਾ, ਤੇ ਹੋ ਸਕਦਾ ਇੱਥੋਂ ਤੱਕ ਕਿ ਕੋਈ ਗਾਂਧੀ ਪਰਿਵਾਰ ਤੋਂ ਬਾਹਰੀ ਬੰਦਾ ਜਿਹੜਾ ਉਹ ਕਾਂਗਰਸ ਦਾ ਮੋਹਤਬਰ ਬਣ ਜਾਵੇ ਜਾਂ ਝੰਡਾ ਬਰਦਾਰ ਬਣ ਜਾਵੇ। ਤੇ ਇੱਥੋਂ ਤੱਕ ਵੀ ਖਬਰ ਚੱਲ ਪਈ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੇ ਕੌਮੀ ਲੀਡਰ ਹੋ ਸਕਦੇ ਆ। ਕਹਿਣ ਦਾ ਭਾਵ ਇਹ ਆ ਕਿ ਇਹ ਕੌਮੀ ਕਾਂਗਰਸ ਪਾਰਟੀ ਦੇ ਲੀਡਰ ਹੋ ਸਕਦੇ ਆ। ਇਹ ਇੱਥੇ ਪੰਜਾਬ ਦੇ ਵਿੱਚ ਜਿੱਦਾਂ ਹੀ ਖਬਰ ਆਈ, ਨਵਜੋਤ ਸਿੱਧੂ ਦੇ ਪ੍ਰਸ਼ੰਸਕਾਂ ਦੀਆਂ ਆਵਾਜ਼ਾਂ ਖਿੜ ਗਈਆਂ ਕਿ ਚਲੋ ਚੀਫ ਮਿਨਿਸਟਰ ਤੇ ਫਿਰ ਸਿੱਧੂ ਬਣਿਆ ਹੀ ਪਿਆ। ਜਿਵੇਂ ਆਂਦੇ ਹੁੰਦੇ ਆ ਨਾ ਕਿ ਸ਼ਰੀਕ ਮਰੇ ਤੇ ਵਿਹੜਾ ਮੋਖਲਾ ਹੋਵੇ, ਤਾਂ ਕਹਿਣ ਦਾ ਭਾਵ ਇਹ ਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਉੱਧਰ ਚਲਾ ਜਾਊਗਾ ਤੇ ਫਿਰ ਇੱਥੇ ਨਵਜੋਤ ਸਿੱਧੂ ਵਾਸਤੇ ਤੇ ਮੈਦਾਨ ਖਾਲੀ ਆ। ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਨਵਜੋਤ ਸਿੱਧੂ ਦਾ ਜਿਹੜਾ ਚਰਚਾ ਚੱਲਿਆ ਉਹ ਇੱਕ ਪਾਸੇ ਰਹਿ ਗਿਆ, ਕਿਉਂਕਿ ਚਰਚਾ ਜਿਹੜਾ ਉਹ ਇਹ ਛਿੜ ਗਿਆ ਕਿ ਰਾਹੁਲ ਗਾਂਧੀ ਹੈ ਜਿਹੜਾ ਉੱਥੋਂ ਚੁੱਪ ਚਪੀਤੇ ਖਿਸਕ ਗਿਆ, ਪੱਤਰਕਾਰਾਂ ਦੇ ਸਾਹਮਣੇ ਨਹੀਂ ਆਇਆ। ਯਾਨੀ ਆਮ ਤੌਰ ਤੇ ਜਿੱਦਾਂ ਰਾਹੁਲ ਗਾਂਧੀ ਪੱਤਰਕਾਰਾਂ ਦੇ ਮੁਖਾਤਬ ਹੁੰਦਾ, ਉਹਦਾ ਇੱਕ ਸੁਭਾਅ ਆ ਕਿ ਉਹ ਪ੍ਰੈਸ ਤੋਂ ਭੱਜਦਾ ਨਹੀਂ, ਜਿੱਦਾਂ ਆਮ ਤੌਰ ਤੇ ਪ੍ਰਧਾਨ ਮੰਤਰੀ ਥੋੜਾ ਜਿਹਾ ਕਿਨਾਰਾ ਕਰ ਜਾਂਦਾ ਪ੍ਰੈਸ ਕਾਨਫਰੰਸ ਤੋਂ,
ਤਾਂ ਰਾਹੁਲ ਗਾਂਧੀ ਦੀ ਇਹ ਸਿਫਤ ਆ ਕਿ ਉਹ ਸਿੱਧੇ ਤੌਰ ਤੇ ਆ ਕੇ ਪ੍ਰੈਸ ਕਾਨਫਰੰਸ ਕਰਦਾ, ਪਰ ਅੱਜ ਉਹਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ। ਸ਼ਾਇਦ ਤਿੱਖੇ ਸਵਾਲਾਂ ਦਾ ਕੋਈ ਡਰ ਪੈ ਹੈਗਾ ਸੀਗਾ, ਪਰ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇੱਕ ਵਾਰੀ ਖੇਖਣ ਜਿਹਾ ਹੋ ਗਿਆ ਕਾਂਗਰਸ ਦੇ ਵਿੱਚ। ਇਹਨਾਂ ਨੇ ਇੱਕ ਫਾਰਮੈਲਿਟੀ ਦੀ ਕਰ ਲਈ ਆ, ਜਾਂ ਜੀ ਕਾਂਗਰਸ ਵਰਕਿੰਗ ਕਮੇਟੀ ਦੀ ਜਿਹੜੀ ਆ ਉਹ ਮੀਟਿੰਗ ਹੋਈ ਗਈ, ਉਹਦੇ ਤੇ ਪੂਰੀਆਂ ਗਹੀਨਤਾ ਦੇ ਨਾਲ ਵਿਚਾਰਾਂ ਹੋਈਆਂ, ਹੁਣ ਅਸੀਂ ਘੋਖ ਪੜਤਾਲ ਕਰਾਂਗੇ, ਉਸ ਤੋਂ ਬਾਅਦ ਕੋਈ ਫੈਸਲਾ ਲਵਾਂਗੇ। ਸੋ ਫੈਸਲਾ ਕੀ ਲੈਂਦੇ ਆ ਇਹ ਤੇ ਇੰਤਜ਼ਾਰ ਕਰਨਾ ਪਊਗਾ। ਪਰ ਮੇਰੀ ਨਜ਼ਰ ਦੇ ਵਿੱਚ ਜੇ ਮੇਰੇ ਤੋਂ ਕੋਈ ਪੁੱਛੇ ਕਿ ਹਾਂ ਭਾਈ ਕਾਂਗਰਸ ਦੀ ਕਮਾਂਡ ਕਿਹਦੇ ਕੋਲ ਜਾਣੀ ਚਾਹੀਦੀ ਆ, ਤਾਂ ਮੈਂ ਮਾਫ ਕਰਨਾ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਹੀਂ ਲਊਂਗਾ। ਮੈਂ ਸਿੱਧੇ ਤੌਰ ਤੇ ਕਹੂੰਗਾ ਕਿ ਜੇ ਇਹਨਾਂ ਦੇ ਕੋਲ ਇਸ ਟਾਈਮ ਕੋਈ ਬਦਲਿਆ ਤੇ ਉਹ ਸ਼ਸ਼ੀ ਥਰੂਰ। ਸ਼ਸ਼ੀ ਥਰੂਰ ਹੈ ਜਿਹੜਾ ਉਹ ਤੇਜ਼ ਤਰ੍ਹਾਂ ਲੀਡਰ ਆ, ਇੰਟੈਲੈਕਚੁਅਲ ਆ, ਬਹੁਤ ਹੱਦ ਤੱਕ ਉਹਦੀ ਗਰਾਊਂਡ ਤੇ ਪਕੜ ਵਾ। ਤੇ ਜੇ ਮੰਨ ਲਓ ਗਾਂਧੀ ਪਰਿਵਾਰ ਤੋਂ ਕੋਈ ਬਾਹਰ ਹੀ ਆ ਕੇ ਲੀਡ ਕਰਦਾ ਤਾਂ ਉਹਦੇ ਚ ਸ਼ਸ਼ੀ ਥਰੂਰ ਹੈ ਜਿਹੜਾ, ਕਿਉਂਕਿ ਥੋੜਾ ਯੰਗ ਵੀ ਹੈ, ਤਾਂ ਸ਼ਸ਼ੀ ਥਰੂਰ ਜਿਹੜਾ ਉਹ ਬਿਹਤਰ ਸਾਬਤ ਹੋ ਸਕਦਾ। ਪਰ ਰੌਲਾ ਫੇਰ ਗੱਲ ਪਹੁੰਚੋ ਕਿ ਉੱਥੇ ਹੀ ਆ ਜਾਣੀ ਆ ਕਿ ਕੀ ਗਾਂਧੀ ਪਰਿਵਾਰ ਇਸ ਤੇ ਰਾਜ਼ੀ ਹੋਊਗਾ। ਦੇਖਦੇ ਹਾਂ ਅੱਗੇ ਕੀ ਬਣਦਾ। ਪਰ ਕਾਂਗਰਸ ਜਿਸ ਹਾਲ ਚ ਪਹੁੰਚ ਚੁੱਕੀ ਆ, ਜੇ ਇਹਦੀ ਕੋਈ ਦਵਾ ਬੂਟੀ ਨਾ ਕੀਤੀ ਗਈ, ਇਲਾਜ ਨਾ ਕੀਤਾ ਗਿਆ, ਤੇ ਮੇਰੇ ਖਿਆਲ ਦੇ ਨਾਲ ਕਾਂਗਰਸ ਦਾ ਹਾਲ ਜਿਹੜਾ ਉਹ ਕਾਮਰੇਡਾਂ ਵਰਗਾ ਹੋਊਗਾ। ਕਾਮਰੇਡਾਂ ਦਾ ਹਾਲ ਕੀ ਹੋਇਆ ਇਹ ਵੇਖ ਲਓ ਕਿ ਬੰਗਾਲ ਦੇ ਵਿੱਚ ਜਿੱਥੇ ਉਹ ਗੜ ਕਹਿੰਦੇ ਸੀ ਆਪਣਾ, ਬੰਗਾਲ ਦੇ ਵਿੱਚ ਇੱਕ ਲੌਤਾ ਉਮੀਦਵਾਰ ਜਿਹਦੀ ਜ਼ਮਾਨਤ ਬਚੀ ਹੈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸਿੱਧੂ ਦੇ ਟਵੀਟ ਨੇ ਛੇੜੇ ਚਰਚੇ। ਚਲੋ ਹੁਣ ਇਹਨੂੰ ਕੀ ਕਹੀ ਕਿ ਸਿੱਧੂ ਦਾ ਨਾਂ ਲਿਆ ਤੇ ਸਿੱਧੂ ਹਾਜ਼ਰ ਆ, ਉਹਦਾ ਕਹਿ ਦਿੰਦੇ ਆ ਕਿ ਸ਼ੈਤਾਨ ਦਾ ਨਾਂ ਲਿਆ ਤੇ ਸ਼ੈਤਾਨ ਹਾਜ਼ਰ ਆ। ਸੋ ਨਵਜੋਤ ਸਿੱਧੂ ਹੈ ਜਿਹੜਾ ਹਾਜ਼ਰ ਆ। ਖੈਰ ਨਵਜੋਤ ਸਿੱਧੂ ਦੇ ਟਵੀਟ ਨੇ ਵਾਕਿਆ ਹੀ ਚਰਚੇ ਛੇੜ ਦਿੱਤੇ ਆ। ਟਵੀਟ ਕੀ ਆ ਮੈਂ ਵਰਡ ਟੂ ਵਰਡ ਸੁਣਾ ਦੇਣਾ ਤੁਹਾਨੂੰ, ਮਤਲਬ ਤੁਸੀਂ ਕਰ ਲਿਓ। ਜੇ ਤੁਹਾਡੇ ਪੱਲੇ ਕੁਛ ਪਵੇ ਤੇ ਮੈਨੂੰ ਵੀ ਜ਼ਰੂਰ ਸਮਝਾਇਓ। ਉਹ ਕਹਿੰਦਾ ਕਿ सितारों के आगे जहां और भी हैं, सितारों के आगे जहां और भी हैं, अभी इश्क के इम्तिहान और भी हैं। तू शाहीन है, शाहीन कह देंगे बाज नूं, कहना तू शाहीन है, परवाज है काम तेरा, तेरे सामने आसमान और भी है। गए दिन के तन्हा था मैं अंजुमन में, यहाँ अब मेरे राजदा और भी है। ਸੋ ਨਵਜੋਤ ਸਿੱਧੂ ਦੀ ਇਹ ਵਰਡਿੰਗ ਜੇ ਕਿਸੇ ਦੇ ਵੀ ਪਿੜ ਪੱਲੇ ਪਵੇ, ਕੋਈ ਮਤਲਬ ਨਿਕਲੇ ਸਿੱਧੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਦੱਸੋ ਕਿ ਪੇਜ ਤੇ ਵੀ ਆਪਣੇ ਪੋਸਟ ਕਰ ਦੇਵੇ ਤੇ ਮੈਂ ਵੀ ਪੜ੍ਹ ਲਊਂਗਾ। ਖੈਰ ਕਹਿਣ ਦਾ ਮਤਲਬ ਇਹ ਆ ਕਿ ਉਹਨੇ ਜਿੱਦਾਂ ਵੀ ਇੱਕ ਸ਼ਾਇਰੋ ਸ਼ਾਇਰੀ ਉੱਥੇ ਰੱਖੀ ਆ ਆਪਣੇ ਟਵਿੱਟਰ ਹੈਂਡਲ ਤੇ, ਉਹ ਸਭ ਨੂੰ ਸੋਚਾਂ ਚ ਪਾ ਗਈ ਆ। ਥੋੜਾ ਸਮਾਂ ਪਹਿਲਾਂ ਹੀ ਟਵੀਟ ਆਇਆ ਤਾਂ ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਇਹਦਾ ਮਤਲਬ ਇਹ ਆ ਕਿ ਸਿਤਾਰਿਆਂ ਤੋਂ ਅੱਗੇ ਵੀ ਜਹਾਨ ਹੋਰ ਨੇ, ਇਹਦਾ ਮਤਲਬ ਪਾਰਟੀਆਂ ਹੋਰ ਵੀ ਬਹੁਤ। ਇਹ ਨਿਕਲਦਾ ਇੱਕ ਤਾਂ, ਕਿਉਂਕਿ ਦੇਖੋ ਅੱਜ ਹੋਇਆ ਕੀ ਆ ਕਿ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਮੁੱਕੀ ਤੇ ਕੈਪਟਨ ਅਮਰਿੰਦਰ ਸਿੰਘ ਬਾਹਰ ਨਿਕਲਿਆ ਤੇ ਪੱਤਰਕਾਰਾਂ ਨੇ ਤੱਕ ਫੱਟ ਸਿੱਧੂ ਦਾ ਹੀ ਸਵਾਲ ਪੁੱਛਿਆ ਤੇ ਕੈਪਟਨ ਦਾ ਜਵਾਬ ਪਤਾ ਕੀ ਸੀਗਾ? ਅਮਰਿੰਦਰ ਸਿੰਘ ਕਹਿੰਦਾ ਕਿ ਕੌਣ ਸਿੱਧੂ, ਸਿੱਧੂ ਕੀ ਚੀਜ਼ ਹੈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਾਂਗਰਸ ਵਰਕਿੰਗ ਕਮੇਟੀ ਚੋਂ ਚੀਫ ਮਿਨਿਸਟਰ ਨਿਕਲਦਾ ਔਰ ਉਹ ਸ਼ਬਦ ਕਿਹੜੇ ਦੁਹਰਾ ਰਿਹਾ? ਬਿਲਕੁਲ ਉਹੀ ਜਿਹੜੇ ਨਵਜੋਤ ਸਿੱਧੂ ਨੇ ਕਦੇ ਬੋਲੇ ਸੀ। ਕੌਣ ਕੈਪਟਨ? ਮੇਰਾ ਕੈਪਟਨ ਰਾਹੁਲ ਗਾਂਧੀ। ਸੋ ਇਹ ਚੀਜ਼ ਜਿਹੜੀ ਆ ਉਹ ਸੰਕੇਤ ਦੇ ਗਈ ਆ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਆਪਣੀ ਨਾਰਾਜ਼ਗੀ ਜਿਹੜੀ ਉਹ ਜ਼ਾਹਰ ਕਰ ਰਿਹਾ ਔਰ ਨਵਜੋਤ ਸਿੱਧੂ ਨੂੰ ਵੀ ਤਾਰਾ ਕਿਤੇ ਨਾ ਕਿਤੇ ਖੜਕੀਆਂ। ਜਿਵੇਂ ਹੀ ਇਹ ਚੀਜ਼ ਜਿਹੜੀ ਆ ਬਾਹਰ ਆਈ, ਇਹਨਾਂ ਦੀ ਲੜਾਈ ਜਿਹੜੀ ਆ ਹੋਰ ਵਧੀ ਤਾਂ ਭਗਵੰਤ ਮਾਨ ਆਏ ਆ ਮੈਦਾਨ ਦੇ ਵਿੱਚ। ਭਗਵੰਤ ਮਾਨ ਵੀ ਅੱਜ ਗਏ ਸੀਗੇ ਖਟਕੜ ਕਲਾਂ ਦੇ ਵਿੱਚ, ਉਹ ਤੁਹਾਨੂੰ ਪਤਾ ਸਰਟੀਫਿਕੇਟ ਉੱਤੇ ਭਗਤ ਸਿੰਘ ਦੇ ਚਰਨਾਂ 'ਚ ਰੱਖ ਕੇ ਇੱਕ ਰਸਮ ਨਿਭਾਉਂਦੇ ਆ। ਤਾਂ ਉੱਥੇ ਕਿਹਾ ਕਿ ਜੇ ਨਵਜੋਤ ਸਿੱਧੂ ਬਿਨਾਂ ਕਿਸੇ ਸ਼ਰਤ ਤੋਂ, ਬਿਨਾਂ ਕਿਸੇ ਅਹੁਦੇ ਦੀ ਡਿਮਾਂਡ ਤੋਂ ਆਉਣਾ ਚਾਹੇ ਤੇ ਸਾਨੂੰ ਆਮ ਆਦਮੀਆਂ ਦੀ ਬੜੀ ਲੋੜ ਆ। ਤੇ ਵੈਸੇ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਮੈਂ ਬਾਦਲ ਪਰਿਵਾਰ ਚੋਂ ਬਾਗੀ ਹੋ ਕੇ ਆਮ ਆਦਮੀ ਅੱਖੀ ਲੈ ਲੈਣਗੇ, ਤੇ ਕਹਿੰਦੇ ਆ ਕਿ ਸਾਨੂੰ ਬੜੀ ਜ਼ਰੂਰਤ ਆ ਕਿ ਆਮ ਆਦਮੀ ਸਾਡੇ ਕੋਲ ਆ ਸਕਦੇ ਆ, ਤੇ ਉਹ ਕਹਿੰਦੇ ਆ ਕਿ 2022 ਦੇ ਵਿੱਚ ਅਸੀਂ ਸਰਕਾਰ ਵੀ ਬਣਾ ਸਕਦੇ ਆ। ਤੋ ਇਹ ਮਸਲਾ ਜਿਹੜਾ ਹੁਣ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਮੁੱਛ ਵਾਲਾ ਸਵਾਲ ਆ। ਹੁਣ ਦੋਵਾਂ ਦੇ ਵਿੱਚੋਂ ਇੱਕ ਹੈ ਨਹੀਂ, ਜਿਵੇਂ ਕਹਿੰਦੇ ਹੁੰਦੇ ਆਪ ਹੈ ਨਹੀਂ ਜਾਂ ਗਾਹਕ ਹੈ ਨਹੀਂ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਆਪ ਹੈ ਨਹੀਂ ਜਾਂ ਗਾਹਕ ਹੈ, ਕਿਹਦੇ ਤੇ ਮਾਰ ਪੈਂਦੀ ਆ ਵੇਖਣਾ ਹੋ।
ਦੂਜੀ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਇੱਥੇ ਚੀਜ਼ਾਂ ਬਦਲਦੀਆਂ ਪਈਆਂ, ਜਿਸ ਤਰੀਕੇ ਦੇ ਨਾਲ ਉੱਤੇ ਰਾਜਨੀਤੀ ਦੇ ਵਿੱਚ ਹਲਚਲ ਹੋਈ ਆ, ਬਹੁਤ ਵੱਡਾ ਉਲਟ ਫੇਰ ਹੋਇਆ, ਚਮਤਕਾਰ ਵੀ ਕਹਿ ਸਕਦੇ ਆ, ਚਮਤਕਾਰ ਕੋ ਨਮਸਕਾਰ। ਤਾਂ ਇੱਥੇ ਹੇਠਲੇ ਪੱਧਰ ਤੇ ਨਵਜੋਤ ਸਿੱਧੂ, ਸੁਖਪਾਲ ਖਹਿਰਾ, ਬੈਂਸ ਬ੍ਰਦਰਸ, ਡਾਕਟਰ ਧਰਮਵੀਰ ਗਾਂਧੀ, ਭਗਵੰਤ ਮਾਨ, ਫਿਰ ਉਹ ਟਕਸਾਲੀ ਵੀ ਹੈਗੇ ਇੱਕਾ ਦੁੱਕਾ ਲੀਡਰ, ਇਹਨਾਂ ਨੂੰ ਸੋਚਣਾ ਪਊ, ਵਿਚਾਰਨਾ ਪਊ। ਸੁੱਚਾ ਸਿੰਘ ਛੋਟੇਪੁਰ ਵਰਗੇ ਬੱਲੇਬਾਜ਼ ਨੂੰ ਤੇ ਆਪਾਂ ਭੁੱਲੀ ਚੱਲੇ ਸੀਗੇ। ਤਾਂ ਇਹਨਾਂ ਲੀਡਰਾਂ ਨੂੰ ਹੁਣ ਸੋਚਣਾ ਪਊਗਾ ਕਿ ਇਹਨਾਂ ਦਾ ਭਵਿੱਖ ਜੇ ਥਰਡ ਫਰੰਟ ਦੇ ਵਿੱਚ ਵਧੀਆ ਤੇ ਕਿਉਂ ਨਾ ਪੰਜਾਬ ਦੀ ਖਾਤਰ ਨਾਲੇ ਪੁੰਨ, ਨਾਲੇ ਫਲੀਆਂ, ਨਾਲੇ ਖਾਓ ਖਰਮਾਨੀਆਂ, ਨਾਲੇ ਭੰਨੋ ਬਦਾਮ, ਕਿ ਨਾਲੇ ਤੇ ਅਹੁਦੇ ਮਿਲ ਸਕਦੇ ਆ, ਨਾਲੇ ਕੋਈ ਭਲਾ ਹੋ ਸਕਦਾ, ਸ਼ਾਇਦ ਫਿਰ ਕੋਈ ਸਾਰਿਆਂ ਦੀ ਗੱਲ ਬਣ ਜਾਵੇ। ਪਰ ਇਹ ਲੀਡਰ ਇਸ ਤਰ੍ਹਾਂ ਦੇ ਆ, ਮੇਰੇ ਖਿਆਲ ਦੇ ਨਾਲ ਕਿਤੇ ਟਿਕਣ ਵਾਲੇ ਨਹੀਂ ਹੈਗੇ, ਟਿਕਾਊ ਨਹੀਂ ਹੈਗਾ ਇਹਨਾਂ ਦੇ ਹੱਥਾਂ ਦੇ ਵਿੱਚ। ਜੀ ਜੀ, ਦੇਖਦੇ ਆ ਕੀ ਬਣਦਾ ਆ ਵੀ ਇਹ ਇਮਤਿਹਾਨ ਉੱਥੇ ਬਹਿ ਕੇ ਦਿੰਦੇ ਆ ਜਾਂ ਨਵੀਂ ਥਾਂ ਦੇ ਉੱਤੇ ਜਾ ਕੇ ਦਿੰਦੇ ਆ, ਨਵੇਂ ਐਗਜ਼ਾਮੀਨੇਸ਼ਨ ਸੈਂਟਰ ਤੇ ਦਿੰਦੇ ਆ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਆ, SGPC ਦੇ ਵੱਲੋਂ ਗੁਰਦੁਆਰਾ ਕਮੇਟੀਆਂ ਨੂੰ ਸਪੀਕਰਾਂ ਦੀ ਆਵਾਜ਼ ਸੀਮਤ ਰੱਖਣ ਦੀ ਅਪੀਲ। ਦੇਖੋ, ਇੱਕ ਚੰਗੀ ਅਪੀਲ ਆ, ਚੰਗੀ ਪਹਿਲ ਕਦਮੀ ਆ। ਇਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਆ ਮਨਜੀਤ ਸਿੰਘ ਬਾਠ, ਇਹਨਾਂ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਸਪੀਕਰਾਂ ਦੀ ਆਵਾਜ਼ ਜ਼ਿਆਦਾ ਹੋਣ ਕਾਰਨ ਵਿਦਿਆਰਥੀਆਂ ਦੀ ਜੋ ਪੜ੍ਹਾਈ ਤੇ ਅਸਰ ਪੈਂਦਾ, ਜਾਂ ਇਸ ਤੋਂ ਇਲਾਵਾ ਬਜ਼ੁਰਗਾਂ ਤੇ ਜਾਂ ਮਰੀਜ਼ਾਂ ਤੇ ਇੱਕ ਤਰ੍ਹਾਂ ਦਾ ਕਹਿ ਲਈਏ ਕਿ ਅਤਿਆਚਾਰ ਹੁੰਦਾ, ਤਾਂ ਉਸ ਚੀਜ਼ ਦੇ ਮੱਦੇ ਨਜ਼ਰ ਅਪੀਲ ਕੀਤੀ ਹੈ। ਤਾਂ ਇਹਨਾਂ ਨੇ ਕਿਹਾ ਕਿ ਜੋ ਗੁਰਦੁਆਰੇ ਆ ਉਹਨਾਂ ਦੀ ਹਦੂਦ ਦੇ ਵਿੱਚ ਹੀ ਆਵਾਜ਼ ਰੱਖੀ ਜਾਵੇ, ਮਤਲਬ ਕਿ ਜੋ ਆਵਾਜ਼ ਆ ਉਹ ਇਹੋ ਜਿਹੇ ਸਪੀਕਰਾਂ 'ਚ ਹੋਵੇ ਕਿ ਆਵਾਜ਼ ਉਸ ਬਾਉਂਡਰੀ ਤੱਕ ਹੀ ਰਵੇ ਜਿੱਥੋਂ ਤੱਕ ਗੁਰਦੁਆਰੇ ਦੀ ਹਦੂਦ ਆ। ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਪਹਿਲ ਕਦਮੀ ਆ। ਵੈਸੇ ਜੇ ਮੈਂ ਭੁੱਲਦਾ ਨਹੀਂ ਤਾਂ ਅੱਗੇ ਮੇਰੇ ਖਿਆਲ ਦੇ ਨਾਲ ਅਕਾਲ ਤਖਤ ਤੋਂ ਵੀ ਇਸ ਤਰ੍ਹਾਂ ਦੀ ਇੱਕ ਜਾਰੀ ਹੋ ਚੁੱਕੀ ਹੈ ਸਲਾਹ, ਜਿਹਨੂੰ ਆਪਾਂ ਗੁਰਮਤਾ ਕਹਿ ਸਕਦੇ ਹਾਂ, ਪਰ ਗੌਲਦੇ ਨਹੀਂ ਹੈ ਲੋਕ। ਇੱਥੇ ਹੁਣ ਮੈਂ ਫੇਸਬੁੱਕ ਤੇ ਵੇਖਣ ਡਿਆ ਸੀਗਾ, ਕਈ ਲੋਕ ਕਹਿੰਦੇ ਕਿ ਸਾਡੇ ਪਿੰਡ ਦੇ ਵਿੱਚ ਤੇ ਇਸ ਤਰ੍ਹਾਂ ਹੀ ਚੱਲੂਗਾ, ਗੁਰੂ ਕੀ ਬਾਣੀ ਤੇ ਇਸ ਤਰ੍ਹਾਂ ਹੀ ਚੱਲੂਗੀ, ਤੁਸੀਂ ਡੀਜੇ ਬੰਦ ਕਰਾ ਕੇ ਵਿਖਾਓ। ਸੋ ਕਹਿਣ ਦਾ ਭਾਵ ਇਹ ਆ ਕਿ ਗੁਰੂ ਕੀ ਬਾਣੀ ਜਦੋਂ ਤੁਸੀਂ ਇਸ ਤਰ੍ਹਾਂ ਬਹੁਤ ਜ਼ਿਆਦਾ ਉੱਚੀ ਆਵਾਜ਼ 'ਚ ਛੱਡ ਦਿੰਦੇ ਹੋ ਤਾਂ ਜਿਹੜੇ ਲਾਗੇ ਬੰਨੇ ਗਵਾਂਢੀ ਹੁੰਦੇ ਆ ਨਾ, ਉਹ ਬਹੁਤ ਜ਼ਿਆਦਾ ਡਿਸਟਰਬ ਹੁੰਦੇ ਆ। ਤਾਂ ਗੁਰੂ ਕੀ ਬਾਣੀ ਬਿਲਕੁਲ ਉਹਦਾ ਹੋਣਾ ਚਾਹੀਦਾ, ਸਿਮਰਨ ਚੱਲਣਾ ਚਾਹੀਦਾ, ਸਾਰਾ ਕੁਛ ਹੋਣਾ ਚਾਹੀਦਾ, ਪਰ ਉਹਦੀ ਆਵਾਜ਼ ਦੀ ਹੱਦ ਜਿਹੜੀ ਹੈ ਨਾ ਉਹ ਸੀਮਤ ਰੱਖਣੀ ਚਾਹੀਦੀ ਹੈ। ਕਿਉਂਕਿ ਇਹ ਇੱਕ ਕਾਨੂੰਨ ਵੀ ਆ, ਔਰ ਦੂਸਰਾ ਪੱਖ ਇਹ ਆ ਕਿ ਇਹ ਇੱਕ ਪ੍ਰਦੂਸ਼ਣ ਵੀ ਆ। ਤਾਂ ਕੀ ਅਸੀਂ ਆਪਣੀ ਆਸਥਾ ਨੂੰ ਇੰਨਾ ਹੀ ਗੂੜਾ ਕਰਾਂਗੇ ਕਿ ਜੋ ਚੀਜ਼ ਸਾਡੇ ਹੱਥ 'ਚ ਆ ਪ੍ਰਦੂਸ਼ਣ ਦੇ ਰੂਪ 'ਚ ਅਸੀਂ ਉਹਨੂੰ ਘਟਾ ਸਕਦੇ ਹਾਂ, ਤਾਂ ਕੀ ਅਸੀਂ ਉੱਧਰ ਵੀ ਕੋਸ਼ਿਸ਼ ਨਾ ਕਰੀਏ ਤਾਂ ਫਿਰ ਬਹੁਤ ਮਾੜੀ ਗੱਲ ਆ। ਹਰੇਕ ਚੀਜ਼ ਨੂੰ ਏਦਾਂ ਧਰਮ ਦੇ ਨਾਲ ਜੋੜ ਦੇਣਾ, ਅਣਖ ਦੇ ਨਾਲ ਜੋੜ ਦੇਣਾ ਠੀਕ ਨਹੀਂ ਹੈ। ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਔਰ ਦੂਜੀ ਚੀਜ਼ ਇਹ ਆ ਕਿ ਜੇ ਮੰਨ ਲਓ ਕੱਲ ਨੂੰ ਕੋਈ ਅਦਾਲਤੀ ਫੈਸਲਾ ਆ ਜਾਵੇ ਕਿ ਸਪੀਕਰ ਇਦੋਂ ਵੱਡੀ ਤੁਸੀਂ ਪਾਵਰ ਵਾਲੇ ਨਹੀਂ ਲਾਉਣੇ, ਫਿਰ ਕੀ ਕਰੋਗੇ? ਫਿਰ ਕਹੋਗੇ ਇਹ ਅਦਾਲਤਾਂ ਜਿਹੜੀਆਂ ਉਹ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲ ਦਿੰਦੀਆਂ, ਔਰ ਅੱਗੇ ਹੋ ਚੁੱਕਿਆ ਤੁਹਾਨੂੰ ਪਤਾ ਨਾ, ਅਜ਼ਾਨ ਦੇ ਮਾਮਲੇ 'ਚ ਕੋਰਟ ਨੇ ਫੈਸਲਾ ਦੇ ਦਿੱਤਾ ਸੀਗਾ। ਤਾਂ ਇਹ ਚੀਜ਼ ਜਿਹੜੀ ਆ ਉਹ ਆਪ ਹੀ ਇਹਨਾਂ ਨੂੰ ਵਿਚਾਰ ਲੈਣੀ ਚਾਹੀਦੀ ਆ। ਤੀਜੀ ਗੱਲ ਹੋਰ ਵੀ ਆ ਕਿ ਦੇਖੋ, ਚਲੋ ਗੁਰਦੁਆਰੇ ਆ ਜਿਹੜੇ ਉਹ ਜੇ ਵੱਡੇ ਸਪੀਕਰ ਲਾਉਂਦੇ ਵੀ ਆ, ਵੈਸੇ ਉਹ ਜਿਹੜੇ ਪਹਿਲਾਂ ਲਾਉਂਦੇ ਹੁੰਦੇ ਸੀ ਮੰਜਿਆਂ ਤੇ ਜੋੜ ਕੇ ਸਪੀਕਰ, ਉਹ ਤੇ ਹੁਣ ਨਹੀਂ ਹੈ, ਛੋਟੇ ਸਪੀਕਰ ਆ ਗਏ ਗੁਰਦੁਆਰਿਆਂ 'ਚ ਆਮ ਤੌਰ ਤੇ। ਪਰ ਜੇ ਮੰਨ ਲਓ ਹੁੰਦੇ ਵੀ ਆ, ਚੱਲਦੇ ਵੀ ਆ, ਇਹ ਵੱਧ 7 ਤੱਕ ਆ, 7.5 ਤੱਕ ਆ। ਪਰ ਇੱਥੇ ਕੀ ਕਰਦੇ ਆ ਕਿ ਅੱਜ ਕੱਲ ਤੇ ਗਰਮੀਆਂ ਦੇ ਵਿੱਚ ਜੇ ਮੰਨ ਲਓ ਕਿਸੇ ਜਵਾਕ ਦਾ ਬਰਥਡੇ ਆ, ਉਹਦੇ ਤੇ ਵੀ ਰਾਤ ਨੂੰ ਡੀਜੇ ਲਾ ਦਿੰਦੇ ਆ। ਤੇ ਡੀਜੇ ਵੀ ਇਹੋ ਜਿਹਾ ਕਿ ਡੀਜੇ ਚੱਲਦਾ ਹੁੰਦਾ ਗੁਆਂਢੀ ਪਿੰਡ ਤੇ ਨੀਮ ਜਿਹੜੀ ਆ ਉਹ ਲਾਗਲੇ ਪਿੰਡ ਵਾਲਿਆਂ ਦੀ ਟੁੱਟੀ ਹੁੰਦੀ ਆ। ਉਹ ਡੀਜੇ ਆ ਜਿਹੜੇ ਉਹ ਵੀ ਬੰਦ ਕਰਵਾਉਣੇ ਚਾਹੀਦੇ ਆ, ਕਿਉਂਕਿ ਧੁਨੀ ਪ੍ਰਦੂਸ਼ਣ ਚਾਹੇ ਉਹ ਗੁਰਬਾਣੀ ਉਚਾਰਨ ਦਾ ਹੋਵੇ, ਚਾਹੇ ਉਹ ਡੀਜੇ ਦਾ ਹੋਵੇ, ਚਾਹੇ ਉਹ ਕਿਸੇ ਸਿਆਸੀ ਰੈਲੀ ਦਾ, ਉਹ ਇੱਕੋ ਜਿਹਾ ਹੀ ਆ ਧੁਨੀ ਪ੍ਰਦੂਸ਼ਣ। ਸੋ ਇਹ ਚੀਜ਼ ਵੇਖਣ ਵਾਲੀ ਆ ਕਿ ਜੋ ਪਿੰਡਾਂ ਦੇ ਵਿੱਚ ਸ਼ਾਮ ਤੋਂ ਬਾਅਦ ਚੱਲਦੇ ਆ ਔਰ ਨਾਲ ਤੱਕ ਸ਼ਕ ਜਿੱਦਾਂ ਲਾ ਕੇ ਫਿਰ ਲੋਕ ਲਲਕਾਰੇ ਮਾਰਦੇ, ਉਸ ਚੀਜ਼ ਨੂੰ ਵੀ ਕੰਟਰੋਲ ਕਰਨਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਚੋਂ ਕੱਢੇ ਜਾਣ ਦੀ ਸਿਫਾਰਿਸ਼ ਤੇ ਭੜਕੇ ਮਨਜੀਤ ਜੀਕੇ। ਮਨਜੀਤ ਸਿੰਘ ਜੀਕੇ ਕਹਿੰਦਾ ਕਿ ਮੈਂ ਤੇ 7 ਦਸੰਬਰ ਨੂੰ ਪ੍ਰਧਾਨ ਨੂੰ ਅਸਤੀਫਾ ਸੌਂਪ ਦਿੱਤਾ ਸੀ। ਕੱਢ ਕਿਹਨੂੰ ਰਹੇ ਆ? ਕਹਿੰਦਾ ਕਿ ਇੱਥੇ ਐਵੇਂ ਮੇਰੀ ਬੇਇੱਜ਼ਤੀ ਕਰਨ ਦੇ ਮਾਰੇ, ਸੁਰਖੀਆਂ ਬਟੋਰਨ ਦੇ ਮਾਰੇ ਸਾਰਾ ਇਹ ਟਕਵੰਜ ਕਰਦੇ ਪਏ ਆ।
ਅਸਲ ਦੇ ਵਿੱਚ ਕੀ ਆ ਕਿ ਮਨਜੀਤ ਸਿੰਘ ਜੀ ਕੇ ਥੋੜਾ ਜਿਹਾ ਮੁਖਰ ਹੋਇਆ ਪਿਛਲੇ 3-4 ਦਿਨਾਂ ਤੋਂ, ਥੋੜਾ ਜਿਹਾ ਬੇਬਾਕ ਹੋਇਆ ਪਿਆ। ਵੈਸੇ ਤੇ ਉਂਝ ਹੀ ਇਹਨਾਂ ਨੂੰ ਕੌੜਾ ਜਿਹਾ ਲੱਗਦਾ, ਕਿਉਂਕਿ ਮਨਜੀਤ ਸਿੰਘ ਜੀਕੇ ਨੂੰ ਜਿਸ ਤਰੀਕੇ ਨਾਲ ਹਟਾਇਆ ਗਿਆ, ਜਿਸ ਤਰੀਕੇ ਨਾਲ ਫਿਰ ਉਹਨੇ ਮੁਖਾਲਫਤ ਕਰਨੀ ਸ਼ੁਰੂ ਕਰ ਦਿੱਤੀ ਸੀ, ਅਸਤੀਫੇ ਦੀ ਅਫਵਾਹ ਉੱਡੀ। ਹਾਲਾਂਕਿ ਉਦੋਂ ਇਹ ਕਹਿੰਦਾ ਸੀਗਾ ਕਿ ਨਹੀਂ ਜੀ ਮੈਂ ਅਸਤੀਫਾ ਦਿੱਤਾ ਹੀ ਨਹੀਂਗਾ, ਅੱਜ ਆਪ ਹੀ ਪ੍ਰਵਾਨ ਕਰੀ ਜਾਂਦਾ। ਜਿੱਦਾਂ ਇਹਨੇ ਡੇਰੇ ਵਾਲੇ ਦੇ ਮਾਮਲੇ ਦੇ ਵਿੱਚ ਵੀ ਦੋਗਲਾ ਪੰਥੀ ਜੀ ਦਿਖਾਈ ਸੀਗੀ ਨਾ, ਇਹ ਹੁਣ ਕਹਿੰਦਾ ਕਿ ਮਾਫੀ ਲੈ ਬੈਠੀ ਅਕਾਲੀ ਦਲ ਨੂੰ, ਤੇ ਉਦੋਂ ਇਹ ਵਫਦ ਲੈ ਕੇ ਕਾਲ ਤਖਤ ਤੇ ਪੁੱਜ ਗਿਆ ਸੀਗਾ ਕਿ ਨਹੀਂ ਜੀ ਜਿਹੜਾ ਤੁਸੀਂ ਫੈਸਲਾ ਕੀਤਾ ਠੀਕ ਕੀਤਾ। ਤਾਂ ਮਨਜੀਤ ਸਿੰਘ ਜੀਕੇ ਉਹ ਵੀ ਕਹਿ ਸਕਦੇ ਕਿ ਅੱਜ ਦੇ ਦੌਰ ਦਾ ਪੂਰਾ ਪੱਕਾ ਅਕਾਲੀ ਆ, ਕਿ ਆਪਣੀ ਕਹੀ ਗੱਲ ਤੋਂ ਆਰਾਮ ਦੇ ਨਾਲ ਹੀ ਫਿਰ ਜਾਂਦਾ। ਤਾਂ ਹੁਣ ਮਨਜੀਤ ਸਿੰਘ ਜੀਕੇ ਕਹਿੰਦਾ ਜੀ ਕਿ ਮੈਂ ਤੇ ਅਸਤੀਫਾ ਦਿੱਤਾ, ਸਾਰੇ ਉਹਦੇ ਛੱਡੇ ਆ, ਇਹ ਮੈਨੂੰ ਬਦਨਾਮ ਕਰਦੇ ਆ। ਪਰ ਮਨਜੀਤ ਸਿੰਘ ਜੀਕੇ ਬਾਰੇ ਹੋਇਆ ਕੀ ਆ ਕਿ ਉੱਥੋਂ ਦਾ ਜਿਹੜਾ ਅਕਾਲੀ ਦਲ ਦਾ ਸੰਗਠਨ ਦਾ ਲੋਕਲ ਇਕਾਈ ਵਾਲਾ ਹੈਗਾ ਮਹਿਕਮਾ, ਉਹਨਾਂ ਨੇ ਇੱਕ ਮਤਾ ਪਾ ਦਿੱਤਾ ਤੇ ਜਿਹਦੇ ਤੋਂ ਜਿਹੜੇ ਆ ਕਹਿੰਦੇ ਕਿ ਉਹਤੇ ਇਕਾਈ ਭੰਗ ਕੀਤੀ ਹੋਈ ਆ, ਭੰਗ ਕੀਤੀ ਹੋਈ ਇਕਾਈ ਦੱਸੋ ਕਿਵੇਂ ਮਤਾ ਪਾ ਸਕਦੀ ਆ, ਇਹ ਉਲਟਾ ਸਵਾਲ ਦਾਗਦੇ ਪਏ ਆ। ਤਾਂ ਉਸ ਮਤੇ ਦੇ ਵਿੱਚ ਇਹ ਸੀਗਾ ਕਿ ਮਨਜੀਤ ਸਿੰਘ ਜੀਕੇ ਨੂੰ ਇਸ ਤਰ੍ਹਾਂ ਕਰੋ, ਅਕਾਲੀ ਦਲ ਚੋਂ ਕੱਢ ਕੇ ਪਰੇ ਮਾਰੋ। ਤਾਂ ਇਹਨੇ ਜਿਹੜੇ ਆ ਸਵਾਲ ਚੁੱਕੇ ਸੀ, ਉਹ ਸਵਾਲ ਕੀ ਸੀ? ਸਵਾਲ ਇਹ ਸੀਗੇ ਕਿ ਅਕਾਲੀ ਦਲ ਨੂੰ ਥੋੜਾ ਜਿਹਾ ਚਿੰਤਨ ਕਰਨਾ ਚਾਹੀਦਾ, ਮੰਥਨ ਕਰਨਾ ਚਾਹੀਦਾ ਕਿ ਵਾਪਰ ਕੀ ਰਿਹਾ, ਕਿ ਜਦੋਂ ਮੋਦੀ ਲਹਿਰ ਜਿਹੜੀ ਆ ਪੀਕ ਤੇ ਸੀਗੀ ਤਾਂ ਪੰਜਾਬ ਦੇ ਵਿੱਚ ਇਹਨਾਂ ਦਾ ਹਸ਼ਰ ਇਸ ਤਰ੍ਹਾਂ ਕਿਉਂ ਹੋਇਆ। ਵੈਸੇ ਗੱਲ ਸੁੱਟਣ ਵਾਲੀ ਨਹੀਂ ਹੈ ਕਿ ਮੋਦੀ ਦੇ ਇਸ ਪੂਰੇ ਪੀਕ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਫਿਰ ਵੀ ਪਿੱਛੇ ਰਹਿ ਗਿਆ, ਹਾਲਾਂਕਿ 2 ਸੀਟਾਂ ਜਿਹੜੀਆਂ ਉਹ ਲੈ ਗਏ ਆ। ਪਰ ਜੇ ਤੁਸੀਂ ਦੇਖੋ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੀਡ ਲਿਜਾਣੀ ਸੀਗੀ ਉਹ ਨਹੀਂ ਹਾਸਲ ਕਰ ਸਕੇ, ਕਿਉਂਕਿ ਇਹਨਾਂ ਦੇ ਹਿੱਸੇ ਜੇ 94 ਮੰਨ ਲਓ ਆਉਂਦੀਆਂ ਵਿਧਾਨ ਸਭਾ ਦੀਆਂ ਸੀਟਾਂ, ਤਾਂ ਜੇ ਇਹਨਾਂ ਦੀ ਲੀਡ ਗਿਣੋਗੇ ਨਾ ਅਕਾਲੀ ਦਲ ਦੀ, ਉਹ 20 ਵਿਧਾਨ ਸਭਾ ਖੇਤਰਾਂ 'ਚ ਬਣਦੀ ਆ। 20 ਵਿਧਾਨ ਸਭਾ ਹਲਕੇ ਹੀ ਲੀਡ ਕੀਤੇ ਇਹਨਾਂ ਨੇ, ਬਾਕੀਆਂ 'ਚ ਪਛੜੇ ਆ। ਔਰ ਦੂਸਰੇ ਕੁਛ ਜਿੱਦਾਂ ਸੰਗਰੂਰ ਤੇ ਲੁਧਿਆਣਾ, ਇੱਥੇ ਤੇ ਮੇਰੇ ਖਿਆਲ ਦੇ ਨਾਲ ਤੀਸਰੇ ਨੰਬਰ ਤੇ ਰਹਿ ਗਏ ਸੀਗੇ ਕੈਂਡੀਡੇਟ। ਤਾਂ ਇਹ ਮਨਜੀਤ ਸਿੰਘ ਜੀਕੇ ਦਾ ਸਵਾਲ ਤੇ ਠੀਕ ਆ, ਪਰ ਮਨਜੀਤ ਸਿੰਘ ਜੀਕੇ ਵੀ ਆਪਣੇ ਸਮੇਂ ਤੇ ਬਹੁਤ ਪਰਦੇ ਪਾਉਂਦਾ ਰਿਹਾ, ਹੁਣ ਉਹ ਥੋੜਾ ਜਿਹਾ ਹਾਸ਼ੀਏ ਤੇ ਚਲਾ ਗਿਆ, ਹੁਣ ਉਹਨੂੰ ਨੁਕਸ ਕੁਛ ਜ਼ਿਆਦਾ ਹੀ ਨਿਕਲਣ ਲੱਗ ਪਿਆ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੁਲਿਸ ਹਿਰਾਸਤ ਦੇ ਵਿੱਚ ਨੌਜਵਾਨ ਦੀ ਮੌਤ ਦੇ ਮਾਮਲੇ ਦੇ ਵਿੱਚ ਪੁਲਿਸ ਨੇ CCTV ਫੁਟੇਜ ਦਿਖਾਈ ਆ। ਦੇਖੋ ਇਹ CCTV ਫੁਟੇਜ ਜਿਹੜੀ ਦਿਖਾਈ ਜਾ ਰਹੀ ਆ, ਇਹ ਸਿਰਫ ਉੱਥੇ ਬਿਠਾ ਕੇ ਹੀ ਮੀਡੀਆ ਨੂੰ ਦਿਖਾਈ ਜਾ ਰਹੀ ਆ, ਮਤਲਬ ਕਿ ਦਿੱਤੀ ਨਹੀਂ ਜਾ ਰਹੀ, ਸੌਂਪੀ ਨਹੀਂ ਜਾ ਰਹੀ। ਹੁਣ ਜਦੋਂ ਤੱਕ CCTV ਫੁਟੇਜ ਦਿੱਤੀ ਨਹੀਂ ਜਾਂਦੀ ਅਥੈਂਟਿਕਲੀ, ਉਹਨੂੰ ਆਪਾਂ ਇਹ ਨਹੀਂ ਮੰਨ ਸਕਦੇ ਕਿ ਬਸ ਸਭ ਉਹ ਸੱਚ ਆ, ਕਿਉਂਕਿ ਫੁਟੇਜ ਕਿਸ ਤਰ੍ਹਾਂ ਤਿਆਰ ਹੁੰਦੀ ਆ ਉਹ ਤੁਹਾਨੂੰ ਵੀ ਪਤਾ। ਤੇ ਅੱਜ ਕੱਲ੍ਹ ਜਿਹੜੇ WhatsApp ਵਰਤਦੇ ਆ, Facebook ਵਰਤਦੇ ਆ, ਉਹਨਾਂ ਨੂੰ ਬਿਹਤਰ ਪਤਾ, ਤੇ ਜਿਨ੍ਹਾਂ ਦੇ ਨਾਲ ਹੋਈਆਂ ਉਹਨਾਂ ਨੂੰ ਬਹੁਤ ਬਿਹਤਰ ਤਰ੍ਹਾਂ ਪਤਾ। ਖੈਰ ਇਹ ਜਿਹੜੀ CCTV ਆ, ਹੁਣ ਜਿਹਦਾ ਮੈਂ ਜ਼ਿਕਰ ਕਰਦਾ ਪਿਆ, ਇਹਦੇ ਵਿੱਚ ਕੀ ਨਜ਼ਰ ਆਉਂਦਾ? ਨਜ਼ਰ ਇਹ ਦਿਖਾਇਆ ਜਾ ਰਿਹਾ ਇਹਦੇ ਵਿੱਚ ਕਿ ਦੇਖੋ ਜੀ 11 ਵਜੇ ਰਾਤ ਨੂੰ ਇਹਨੂੰ ਲਿਆਂਦਾ ਗਿਆ ਮੁੰਡੇ ਨੂੰ, ਯਾਨੀ 18 ਦੀ ਰਾਤ ਨੂੰ। 19 ਨੂੰ ਵੋਟਾਂ ਪੈਂਦੀਆਂ ਨੇ, 18 ਨੂੰ, ਯਾਨੀ ਵੋਟਾਂ ਤੋਂ ਇੱਕ ਰਾਤ ਪਹਿਲਾਂ ਵਾਲੀ ਗੱਲ ਆ। ਤਾਂ ਕਹਿੰਦੀ ਹੈ ਕਿ 11:22 ਤੇ ਜਿਹੜਾ ਸੀਨੀਅਰ ਸਟਾਫ ਦਾ ਇੰਚਾਰਜ ਸੀਗਾ ਨਰਿੰਦਰ ਸਿੰਘ, ਉੱਥੋਂ ਚਲਿਆ ਜਾਂਦਾ, ਤੇ 1:30 ਤੇ ਇਸ ਲੜਕੇ ਵੱਲੋਂ ਹਵਾਲਾਤ ਦੀ ਉੱਤੇ ਖੂਨ ਨਾਲ ਕਿਸੇ ਲੜਕੀ ਤੇ ਇੱਕ ਲੜਕੇ ਦਾ ਨਾਂ ਲਿਖ ਕੇ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਜਾਂਦਾ। ਭਾਵ ਸੁਸਾਈਡ ਨੋਟ ਹੈ ਜਿਹੜਾ ਉਹ ਲਿਖਦਾ ਆਪਣੇ ਖੂਨ ਦੇ ਨਾਲ, ਆਪਣੇ ਲਹੂ ਦੇ ਨਾਲ। ਫਿਰ ਕਹਿੰਦੇ ਕਿ ਇਸ ਤੋਂ ਬਾਅਦ ਚਾਦਰ ਨੂੰ ਰੋਲ ਕਰਕੇ ਰੱਸੀ ਬਣਾ ਕੇ ਆਪਣੇ ਗਲੇ 'ਚ ਪਾਉਣ ਤੋਂ ਬਾਅਦ ਹਵਾਲਾਤ ਦੀ ਗੇਟ ਦੇ ਗ੍ਰਿਲ ਨਾਲ ਝੂਲਣ ਦਾ ਯਤਨ ਕਰਦਾ, ਪਰ ਨਾਕਾਮਯਾਬ ਰਹਿੰਦਾ। ਤੇ ਫਿਰ ਇੱਕ ਵਾਰੀ ਉਹ ਖਿੜਕੀ ਦੀ ਗ੍ਰਿਲ ਨਾਲ ਆਪਣੇ ਆਪ ਨੂੰ ਲਟਕਾਉਂਦਾ, ਨਹੀਂ ਗੱਲ ਬਣਦੀ। ਫਿਰ ਉਸ ਤੋਂ ਬਾਅਦ ਉਹ ਛੋਟੀ ਰੱਸੀ ਕਰ ਲੈਂਦਾ, ਚਾਦਰ ਪਾੜ ਕੇ ਤੇ ਰੱਖ ਲੈਂਦਾ। ਫਿਰ ਉਸ ਤੋਂ ਬਾਅਦ ਉਹ ਸੌ ਜਾਂਦਾ ਜਾ ਕੇ ਬਿਸਤਰੇ। ਇਸ ਤੋਂ ਬਾਅਦ 3:30 ਵਜੇ ਉੱਠਿਆ, ਫਿਰ ਦੁਬਾਰਾ ਬਾਥਰੂਮ ਜਾ ਕੇ, ਵਾਸ਼ਰੂਮ ਜਾ ਕੇ 4:06 ਤੇ ਸਵੇਰੇ ਉਹ ਰੱਸੀ ਨੂੰ ਪਾਣੀ ਨਾਲ ਗਿੱਲਾ ਕਰਕੇ ਪਹਿਲਾਂ ਤੋਂ ਤਿਆਰ ਕੀਤੀ ਰੱਸੀ ਨੂੰ ਫੰਦਾ ਬਣਾ ਕੇ ਲਟਕ ਜਾਂਦਾ। ਹੁਣ ਇਹ ਸਾਰੀਆਂ ਚੀਜ਼ਾਂ ਜਾਨੀ ਦਾਅਵੇ ਦੇ ਰੂਪ 'ਚ ਦੱਸੀਆਂ ਜਾ ਰਹੀਆਂ ਕਿ ਆਹ ਦੇਖੋ ਜੀ CCTV। ਪਰ ਰੌਲਾ ਇਹ ਆ ਕਿ ਉਹ ਤਾਂ ਦਿਖਾਉਂਦੇ ਆ ਕਿ ਠੀਕ ਹੈ ਜੀ ਉਹ ਕੰਧ ਤੇ ਕੁਛ ਲਿਖ ਰਿਹਾ ਹੈ, ਉਹ ਤੇ 4 ਡੰਡੇ ਮਾਰ ਕੇ ਕਹਿ ਸਕਦਾ ਬੰਦਾ ਵੀ ਆਹ ਦੇਖੋ, ਭੱਜ ਕੇ ਅਗਲਾ ਲਿਖੂਗਾ ਜਿਹੜਾ ਹਵਾਲਾਤ ਦੇ ਵਿੱਚ ਆ। ਪਰ ਉਸ ਤੋਂ ਬਾਅਦ ਉਹ ਲਟਕਦਾ ਕਦੋਂ ਆ, ਉਹ CCTV ਫੁਟੇਜ ਜਿਹੜੀ ਆ ਉਹ ਮਿਸ ਆ, ਮਤਲਬ ਕਿ ਉਹ ਨਹੀਂ ਦਿਖਾਈ ਜਾ ਰਹੀ ਜਦੋਂ ਲਟਕਦਾ। ਹਰਕਤਾਂ ਦਾ ਜ਼ਰੂਰ ਜ਼ਿਕਰ ਉਸ CCTV ਫੁਟੇਜ ਦੇ ਵਿੱਚ ਵੀ ਹੈ ਤੇ ਇਹਨਾਂ ਦੇ ਦਾਅਵੇ ਦੇ ਵਿੱਚ ਵੀ ਆ,
ਪਰ ਉਹ ਲਟਕਦਾ ਜਦੋਂ ਕਹਿੰਦੇ ਜੀ ਉਹ ਐਂਗਲ ਨਹੀਂ ਸੀ ਹੈਗਾ ਕੈਮਰੇ। ਫਿਰ ਜਦੋਂ ਲਾਸ਼ ਕੱਢਦੇ ਆ ਤੜਕੇ, ਮਤਲਬ ਕਿ ਜਦੋਂ ਪਤਾ ਲੱਗਦਾ ਤੇ ਕਹਿੰਦੇ ਆ ਕਿ ਲਾਸ਼ ਜਿਹੜੀ ਹੈ ਜਦੋਂ ਪਤਾ ਲੱਗਿਆ, ਫਿਰ ਇਹਨਾਂ ਨੇ ਉਹ ਕੈਮਰੇ ਜਿਹੜੇ ਸੀਗੇ ਦੂਸਰੇ ਪਾਸੇ ਨੂੰ ਕਰ ਦਿੱਤੇ ਜਾਂ ਚਾਦਰ ਪਾਤੀ, ਉੱਥੋਂ ਫਿਰ ਕੱਢ ਕੇ ਲੈ ਗਏ। ਤਾਂ ਆਹ ਜਿਹੜਾ ਦਾਅਵਾ ਕੀਤਾ ਜਾ ਰਿਹਾ, ਤਾਂ ਹੁਣ ਇਹ ਬਹੁਤ ਸੋਚਣ ਵਿਚਾਰਨ ਵਾਲੀ ਗੱਲ ਆ ਕਿ ਇੰਨਾ ਸਭ ਕੁਛ ਹੋ ਗਿਆ, ਉਹਨੇ ਖੂਨ ਵੀ ਕੱਢਿਆ, ਬਲੱਡ ਕੱਢਿਆ ਹੋਊਗਾ। ਤਾਂ ਪਹਿਲੀ ਗੱਲ ਕਿ ਬਲੱਡ ਕਾਹਦੇ ਨਾਲ ਕੱਢਿਆ, ਬੜੀ ਸੋਚਣ ਵਿਚਾਰਨ ਵਾਲੀ ਗੱਲ ਆ। ਤੇ ਉਹਦੇ ਕੋਲ ਉੱਥੇ ਬਲੇਡ ਸੀ, ਕਿਰਪਾਨ ਸੀ, ਕੀ ਸੀਗਾ ਉਹਦੇ ਕੋਲ। ਫਿਰ ਦੂਜੀ ਗੱਲ ਆ ਕਿ ਹਿਸਾਬ ਲਾ ਲਓ, ਸ਼ੁਰੂ ਹੁੰਦਾ ਮੁੰਡਾ ਉੱਥੇ 11:30 ਪੌਣੇ 12 ਵਜੇ, ਔਰ ਉਹ ਚੱਲਦਾ ਰਹਿੰਦਾ, ਔਰ ਸੌਂ ਵੀ ਜਾਂਦਾ, ਸੌਂ ਕੇ ਫੇਰ ਖੁਦਕੁਸ਼ੀ ਲਈ ਉੱਠਦਾ। ਬੜੀ ਹੈਰਾਨਗੀ ਵਾਲੀ ਗੱਲ ਆ। ਔਰ ਇਹ ਸਾਰਾ ਕੁਛ ਕਰਦਾ ਤਾਂ 4 ਘੰਟੇ ਲੱਗਦੇ ਆ। ਉਹਨੇ ਚਾਦਰ ਪਾੜੀ, ਰੱਸੀ ਬਣਾਈ, ਵੱਟੀ, ਫੇਰ ਸੌਂ ਗਿਆ, ਫੇਰ ਉੱਠਿਆ। ਤਾਂ ਕਹਿੰਦਾ ਭਾਵੇਂ ਆ ਕਿ ਜਿਹੜਾ ਸੰਤਰੀ ਸੀਗਾ, ਥਾਣੇ ਦਾ ਸੰਤਰੀ, ਕੀ ਗੱਲ ਆ, ਉਹ DSP ਦੇ ਘਰ ਸੀਪ ਖੇਡਣ ਗਿਆ ਸੀਗਾ। ਉਹ ਚੈੱਕ ਨਹੀਂ ਕਰਦਾ, ਕਿਉਂਕਿ ਜਿਹੜੇ ਵੀ ਉੱਥੇ ਬੰਦੀ ਹਵਾਲਾਤਾਂ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਹਰੇਕ ਅੱਧੇ ਘੰਟੇ ਬਾਅਦ ਜਾਂ ਜਦੋਂ ਸੰਤਰੀ ਦੀ ਡਿਊਟੀ ਬਦਲਦੀ ਆ, ਉਹਨਾਂ ਨੂੰ ਖਾ ਕੇ ਪੁੱਛਿਆ ਜਾਂਦਾ, ਆ ਵੀ ਉੱਥੇ ਤੇਰਾ ਨਾਂ ਕੀ ਹੈ। ਔਰ ਜੇ ਸੰਤਰੀ ਦੀ ਡਿਊਟੀ ਬਦਲਦੀ ਆ ਤਾਂ ਉਹ ਦੱਸ ਕੇ ਜਾਂਦਾ ਕਿ ਇੰਨੇ ਬੰਦੀ ਆ ਵਿੱਚ। ਸੋ ਜਿਹੜਾ ਨਵਾਂ ਸੰਤਰੀ ਆਉਂਦਾ ਖਾ ਕੇ ਪੁੱਛਦਾ ਕਿ ਭਾਈ ਸਾਰੇ ਠੀਕ ਠਾਕ ਆ, ਔਰ ਕੱਲੇ ਕੱਲੇ ਦਾ ਨਾਮ ਲੈਂਦਾ। ਤਾਂ ਇਹ ਚੀਜ਼ ਬੜੀ ਹੈਰਾਨ ਕਰਦੀ ਆ ਕਿ ਉਹ ਮੁੰਡਾ, ਜੇ ਮੰਨ ਲਓ ਇਹਨਾਂ ਦੇ ਦਾਅਵੇ ਦੇ ਮੁਤਾਬਕ ਸਾਰਾ ਕੁਛ ਕਰੀ ਜਾ ਰਿਹਾ ਸੀਗਾ, ਤਾਂ ਇਨ ਬਿਟਵੀਨ ਕਿਸੇ ਨੇ ਜਾ ਕੇ ਚੈੱਕ ਨਹੀਂ ਕੀਤਾ। ਕੀ ਗੱਲ ਉੱਥੇ ਕਮਰੇ ਦੇ ਵਿੱਚ ਲਾਈਟ ਹੀ ਨਹੀਂ ਸੀ? ਕਿ ਬਹੁਤ ਵੱਡਾ ਸਵਾਲ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਹਿੰਦੂ ਵੋਟ ਬੈਂਕ ਨੇ ਵੀ ਨਿਭਾਇਆ ਅਹਿਮ ਕਿਰਦਾਰ ਇਸ ਵਾਰ ਦੀਆਂ ਚੋਣਾਂ 'ਚ। ਫਿਰ ਮਨਜੀਤ ਸਿੰਘ ਜੀ ਕੇ ਗਲਤ ਤੇ ਨਹੀਂ ਕਹਿੰਦਾ ਕਿ ਮੋਦੀ ਵੇਵ ਜਦੋਂ ਪੀਕ ਤੇ ਆ ਤੇ ਤੁਸੀਂ ਉਦੋਂ ਵੀ ਕਾਮਯਾਬੀ ਹਾਸਲ ਨਹੀਂ ਕਰ ਸਕੇ। ਪਰ ਇਹ ਸੱਚਾਈ ਆ ਕਿ ਦੇਖੋ, ਜਿੱਦਾਂ ਆਪਾਂ ਕਹਿ ਦਿੰਦੇ ਕਿ ਮੋਦੀ ਮੈਜਿਕ ਪੰਜਾਬ ਦੇ ਵਿੱਚ ਨਹੀਂ ਚੱਲਦਾ। ਐਤਕੀ ਜੇ ਬਠਿੰਡਾ ਸੀਟ ਦਾ ਫੈਸਲਾ ਹੋਇਆ ਤੇ ਉਹ ਹੋਇਆ ਅਰਬਨ ਵੋਟ ਕਰਕੇ। ਆਪਾਂ ਅੱਗੇ ਵੀ ਗੱਲ ਕੀਤੀ ਆ ਕਿ ਲੰਬੀ ਜਿਹੜੀ ਸੀ ਕਿ ਲੰਬੀ ਨੇ ਉਹ ਲੀਡ ਇਹਨਾਂ ਦੀ ਕਵਰ ਕਰ ਦਿੱਤੀ। ਜੋ ਅਰਬਨ ਚੋਂ ਕਾਂਗਰਸ ਨੂੰ ਮਾਰ ਪੈ ਗਈ, ਉਹ ਲੈ ਕੇ ਬਹਿ ਗਈ। ਤਾਂ ਹੁਣ ਅਰਬਨ ਦੀ ਜਿਹੜੀ ਵੋਟ ਆ ਉਹ ਹਿੰਦੂ ਵੋਟ ਬੈਂਕ ਆ, ਉਹ ਕਿੱਧਰ ਫਿਰ ਝੁਕਿਆ? ਸਾਫ਼ ਜੀ ਗੱਲ ਹੈ, ਅਕਾਲੀ ਭਾਜਪਾ ਵੱਲ। ਤਾਂ ਕਹਿਣ ਦਾ ਭਾਵ ਇਹੋ ਹੀ ਆ। ਫਿਰ ਜਿਹੜੇ ਵਿਧਾਨ ਸਭਾ ਹਲਕੇ ਆ, ਜਿੱਦਾਂ ਭੋਆ, ਉੱਥੇ ਜੋਗਿੰਦਰਪਾਲ ਇਹਨਾਂ ਦਾ ਆਪਣਾ ਵਿਧਾਇਕ ਆ, ਤੇ ਉੱਥੇ ਵੀ ਦੱਸਦੇ ਆ ਕਿ ਭਾਜਪਾ ਦੇ ਜਿਹੜੇ ਵੋਟ ਨਿਕਲੇ ਆ ਉਹ 76,429 ਆ। ਕਾਂਗਰਸ ਜਿਹੜੀ ਆ ਉਹ 47,000 ਤੇ ਰਹੀ। ਇਹਦਾ ਮਤਲਬ ਹੈ ਕਿ ਉੱਥੇ ਵਧਾ ਕੇ ਮੋਦੀ ਮੈਜਿਕ ਉੱਥੇ ਵੀ ਚੱਲ ਗਿਆ। ਪਠਾਨਕੋਟ ਦੇ ਵਿੱਚ ਇਹਨਾਂ ਦੀ ਫੇਰ 69,000 ਵੋਟ ਆ, ਉਹਨਾਂ ਦੀ 39,000 ਵੋਟ ਆ। ਦੀਨਾਨਗਰ ਚ ਅਰੁਣਾ ਚੌਧਰੀ ਨਾਲੇ ਮੰਤਰੀ ਇਹਨਾਂ ਦੀ, ਉੱਥੇ ਇਹ 72,000 ਲੈ ਗਏ, ਉਹਨਾਂ ਦੀ 51,000 ਹੀ ਰਹਿ ਗਈ। ਜਲੰਧਰ ਸੈਂਟਰਲ ਜਲੰਧਰ ਜਿਹਨੂੰ ਕਹਿ ਦਿੰਦੇ ਆ, ਰਜਿੰਦਰ ਬੇਰੀ ਆ ਜਿੱਥੋਂ ਇਹਨਾਂ ਦਾ MLA, ਉੱਥੇ ਭਾਜਪਾ 43,000 ਲੈ ਗਈ, 37,000 ਜਿਹੜੀ ਆ ਉਹ ਕਾਂਗਰਸ ਦੀ ਰਹਿ ਗਈ। ਫਿਰ ਜਲੰਧਰ ਨਾਰਥ, ਵੈਸੇ ਉੱਤੇ 100 ਹੈਗੀਆਂ, ਮੈਂ ਉਹ ਛੱਡ ਦਿੰਦਾ। ਜਿੱਦਾਂ ਜਲੰਧਰ ਨਾਰਥ ਆ, ਬਾਬਾ ਹੈਨਰੀ ਜਿੱਥੋਂ ਇਹਨਾਂ ਦਾ ਹੈਗਾ MLA ਕਾਂਗਰਸੀਆਂ ਦਾ, ਉੱਥੇ ਭਾਜਪਾ ਲੈ ਗਈ 52,000, 52,500 ਗਿਣ ਲਓ। ਤਾਂ ਦੂਸਰੇ ਪਾਸੇ ਜਿਹੜੀ ਕਾਂਗਰਸ ਆ ਉਹ ਰਹਿ ਗਈ 46,300 ਤੇ। ਮਕੇਰੀਆਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ, ਉੱਥੇ ਇਹਨਾਂ ਦਾ MLA ਆ, ਉੱਥੇ ਉਹ ਲੈ ਗਏ 74,900, ਜਾਨੀ ਲਗਭਗ 75,000। ਇਹ ਅੱਧ ਚ ਰਹਿ ਗਏ ਤਕਰੀਬਨ 37,000 ਤੇ। ਤਾਂ ਹੁਸ਼ਿਆਰਪੁਰ ਤੋਂ ਸ਼ਿਆਮ ਸੁੰਦਰ ਅਰੋੜਾ ਜਿਹੜੇ ਇਹਨਾਂ ਦੇ ਮੰਤਰੀ ਹੈ, ਉੱਥੇ ਭਾਜਪਾ ਲੈ ਗਈ 51,637 ਤੇ ਇਹ ਰਹਿ ਗਏ 42,800 ਤੇ। ਫਿਰੋਜ਼ਪੁਰ ਸਿਟੀ ਪਰਮਿੰਦਰ ਸਿੰਘ ਪਿੰਕੀ ਇਹਨਾਂ ਦਾ ਵਿਧਾਇਕ ਆ, ਉੱਥੋਂ ਉਹ ਲੈ ਗਏ ਲਗਭਗ 64,000 ਤੇ ਇਹ ਰਹਿ ਗਏ ਲਗਭਗ 43,000 ਤੇ। ਫਾਜ਼ਿਲਕਾ ਜਿੱਥੋਂ ਦਵਿੰਦਰ ਗਵਾਇਆ, ਜਾਨੀ ਸ਼ੇਰ ਸਿੰਘ ਗਵਾਇਆ ਦਾ ਮੁੰਡਾ ਲੜਕਾ MLA ਆ, ਉਹ ਉੱਥੇ ਬਹੁਤ ਪਛੜ ਗਿਆ। ਭਾਜਪਾ ਉੱਥੇ ਲੈ ਗਈ 78,000 ਤੇ ਇਹ ਰਹਿ ਗਏ 48,000 ਤੇ। ਏਦਾਂ ਹੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਸਪੀਕਰ ਆ ਆਪਣੀ ਵਿਧਾਨ ਸਭਾ ਦੇ, ਕੰਵਰਪਾਲ ਸਿੰਘ, ਜਿਨ੍ਹਾਂ ਨੂੰ KP ਸਿੰਘ ਰਾਣਾ ਕਹਿ ਦਿੰਦੇ ਆ, ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਭਾਜਪਾ ਲੈ ਗਈ 58,800 ਵੋਟ ਤੇ ਉਹ ਕਾਂਗਰਸ ਵਾਲੇ ਰਹਿ ਗਏ 48,300 ਤੇ। ਤਾਂ ਕਹਿਣ ਦਾ ਭਾਵ ਇਹ ਆ ਕਿ ਮੋਦੀ ਮੈਜਿਕ ਜਿੱਥੇ ਜਿੱਥੇ ਹਿੰਦੂ ਵੋਟ ਬੈਂਕ ਸੀਗਾ ਉੱਥੇ ਚੱਲਿਆ, ਤੇ ਚੱਲਿਆ ਵੀ ਖੂਬ ਆ। ਇਹ ਹੁਣ ਜੋ ਮਰਜ਼ੀ ਕਹੀ ਜਾਣ, ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਸਾਨੂੰ ਨਵਜੋਤ ਸਿੱਧੂ ਦੀ ਮਾਰ ਬੜੀ ਪਈ ਆ। ਹੁਣ ਮੈਂ ਤੁਹਾਨੂੰ ਸਾਰੇ ਹਲਕੇ ਗਿਣਾ ਦਿੱਤੇ ਆ, ਕੀ ਇੱਥੇ ਸਾਰੇ ਥਾਵਾਂ ਤੇ ਨਵਜੋਤ ਸਿੱਧੂ ਗੇੜਾ ਮਾਰ ਕੇ ਆਇਆ?
ਨਹੀਂ, ਨਵਜੋਤ ਸਿੱਧੂ ਤੇ ਗਿਆ ਸੀ ਸਿਰਫ ਬਠਿੰਡਾ 'ਚ ਵੀ ਕੀ ਉਹ ਲੰਬੀ 'ਚ ਗਿਆ ਸੀਗਾ, ਲੰਬੀ ਤੋਂ ਸਿੱਧਾ ਗੁਰਦਾਸਪੁਰ ਰੋਡ ਸ਼ੋਅ ਕਰਨ ਚਲੇ ਗਿਆ। ਪਰ ਮੈਂ ਤੇ ਤੁਹਾਨੂੰ ਕਈ ਗਿਣਾ ਦਿੱਤੇ, ਵਿੱਚ ਜਲੰਧਰ ਸੈਂਟਰਲ ਵੀ ਗਿਣਾ ਦਿੱਤਾ, ਨਾਰਥ ਵੀ ਗਿਣਾ ਦਿੱਤਾ, ਮਕੇਰੀਆਂ ਵੀ ਗਿਣਾ ਦਿੱਤਾ, ਹੁਸ਼ਿਆਰਪੁਰ ਗਿਣਾ ਦਿੱਤਾ, ਫਿਰੋਜ਼ਪੁਰ ਸਿਟੀ ਗਿਣਾ ਦਿੱਤਾ, ਫਾਜ਼ਿਲਕਾ ਗਿਣਾ ਦਿੱਤਾ, ਅਨੰਦਪੁਰ ਸਾਹਿਬ ਗਿਣਾ ਦਿੱਤਾ। ਤਾਂ ਕੈਪਟਨ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਕਿ ਆਹ ਜਿਹੜੀ ਸ਼ਹਿਰੀ ਹਿੰਦੂ ਵੋਟ ਬੈਂਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ ਸ਼ਹਿਰੀ ਵੋਟ ਜਿਹੜੀ ਹੈ ਕਿਹਨੇ ਖਰਾਬ ਕਰਤੀ? ਜੀ ਜੀ ਜੀ, ਉਹੀ ਤੇ ਗੱਲ ਆ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਨਿੱਜੀ ਸਕੂਲ ਫੀਸ ਵਾਸਤੇ ਗਿਆ, ਬਹੁਤ ਹੀ ਨੀਚ ਹਰਕਤ ਤੇ। ਨਿੱਜੀ ਸਕੂਲ ਜਿਹੜੇ ਆ ਉਹ ਵਾਕਈ ਨੀਚ ਹਰਕਤਾਂ ਤੇ ਆ ਜਾਂਦੇ ਆ ਕਈ ਵਾਰ। ਤਾਂ ਇਹ ਮਾਮਲਾ ਲੁਧਿਆਣੇ ਦੇ ਇੱਕ ਸਕੂਲ ਦਾ ਦੱਸਦੇ ਆ ਕਿ ਕੋਈ ਬੱਚੇ ਸੀਗੇ, ਖਾਸ ਤੌਰ ਤੇ ਇੱਕ ਮੁੰਡਾ ਸੀਗਾ, ਉਹ ਵਿਚਾਰਾ ਆਪਣੇ ਸਮੇਂ ਤੇ ਕੋਈ ਫੀਸ ਜਿਹੜੀ ਆ ਡਿਪੋਜ਼ਿਟ ਨਹੀਂ ਸੀ ਕਰਵਾ ਸਕਿਆ, ਤੇ ਕੀਤਾ ਕਿ ਸਕੂਲ ਨੇ ਕਿ ਇੱਕ ਸਲਿੱਪ ਜਿਹੜੀ ਆ ਉਹ ਬੱਚੇ ਦੇ ਗੋਲੇ ਨਾਲ ਬੰਨ ਦਿੱਤੀ ਕਿ ਪਲੀਜ਼ ਡਿਪੋਜ਼ਿਟ ਦਾ ਫੀਸ। ਯਾਨੀ ਇੱਕ ਸਲਿੱਪ ਜਿਹੜੀ ਆ ਬੱਚੇ ਤੇ, ਜਿਵੇਂ ਉਹ ਇੱਕ ਫਿਲਮ ਦੇ ਵਿੱਚ ਨਹੀਂ ਲਿਖ ਦਿੰਦੇ ਬਾਹਰ ਤੇ ਉਹ ਅਮਿਤਾਭ ਬੱਚਨ ਦੇ ਕਿ ਮੇਰਾ ਬਾਪ ਚੋਰ ਹੈ, ਤਾਂ ਤਕਰੀਬਨ ਉਸੇ ਹੀ ਤਰਜ਼ੇ ਅਮਲ ਤੇ ਇੱਕ ਬੱਚੇ ਦੀ ਬਾਂਹ ਤੇ ਲਿਖ ਦਿੱਤਾ ਗਿਆ ਕਿ ਪਲੀਜ਼ ਡਿਪੋਜ਼ਿਟ ਦਾ ਫੀਸ। ਦੇਖੋ ਕਿੰਨੀ ਨਮੋਸ਼ੀ ਹੋਏਗੀ ਬੱਚੇ ਨੂੰ। ਤਾਂ ਜਦੋਂ ਮਾਪਿਆਂ ਨੇ ਇਹਦੀ ਵਿਰੋਧਤਾ ਕੀਤੀ ਆ, ਤਾਂ ਫਿਰ ਹੁਣ ਡੀਓ ਜਿਹੜੀ ਬੋਲੀ ਹੈ ਉਹ ਕਹਿੰਦੇ ਕਿ ਇਹ ਬਹੁਤ ਗਲਤ ਗੱਲ ਹੈ, ਤਕਰੀਬਨ ਮੈਂਟਲ ਹਰਾਸਮੈਂਟ ਦਾ ਮਾਮਲਾ ਹੈ, ਤਾਂ ਇਸ ਤਰ੍ਹਾਂ ਹੀ ਇਹਨੂੰ ਟਰੀਟ ਕੀਤਾ ਜਾਊਗਾ। ਹੁਣ ਸਕੂਲ ਵਾਲੇ ਕਹਿੰਦੇ ਕਿ ਕਾਪੀ ਨਹੀਂ ਸੀਗੀ ਜੀ, ਟੀਚਰ ਨੇ ਮੇਰੇ ਕਹਿਣ ਤੇ ਉੱਥੇ ਮੋਹਰ ਲਾ ਦਿੱਤੀ। ਦੇਖੋ ਪ੍ਰਿੰਸੀਪਲ ਦਾ ਜਵਾਬ ਦੇਖੋ ਕਿ ਕਾਪੀ ਹੈ ਨਹੀਂ ਸੀ। ਕਮਾਲ ਦੀ ਗੱਲ ਹੈ ਕਿ ਤੁਹਾਡੇ ਕੋਲ ਨੋਟਿਸ ਵਾਸਤੇ ਉੱਥੇ ਸਕੂਲ ਦੇ ਵਿੱਚੋਂ ਕੋਈ ਕਾਗਜ਼ ਵੀ ਨਜ਼ਰ ਨਹੀਂ ਆਇਆ। ਆਪਾਂ ਨੋਟਸ ਹੀ ਭੇਜਦੇ ਆ ਨਾ ਬੱਚੇ ਨੂੰ, ਜਾਂ ਆਪਾਂ ਨੋਟਸ ਹੀ ਰਿਸੀਵ ਕਰਦੇ ਆ ਬੱਚੇ ਦਾ ਕਿ ਹਾਂ ਭਾਈ ਆਹ ਤੁਹਾਡੀ ਫੀਸ ਰਹਿੰਦੀ ਆ, ਤੁਸੀਂ ਜਲਦ ਤੋਂ ਜਲਦ ਜਾ ਕੇ ਡਿਪੋਜ਼ਿਟ ਕਰਵਾਓ। ਹੁਣ ਕਹਿਣ ਦਾ ਭਾਵ ਇਹੋ ਆ ਕਿ ਮੋਹਰ ਲਾ ਦੇਣੀ ਬੱਚੇ ਤੇ, ਇਹ ਤਾਂ ਬਹੁਤ ਨੀਚ ਹਰਕਤ ਆ। ਔਰ ਅੱਗੇ ਵੀ ਇਸ ਤਰ੍ਹਾਂ ਹੋਇਆ ਸੀਗਾ, ਪਟਿਆਲੇ ਦੇ ਵਿੱਚੋਂ ਇੱਕ ਖਬਰ ਆਈ ਸੀਗੀ ਕਿ ਇਹੋ ਜਿਹਾ ਮਾਮਲਾ ਸੀਗਾ ਜਿੱਥੇ ਬਹੁਤ ਜ਼ਿਆਦਾ ਜ਼ਲੀਲ ਕੀਤਾ ਗਿਆ ਸੀਗਾ ਬੱਚੇ ਨੂੰ ਫੀਸ ਨਾ ਲਿਆਉਣ ਕਰਕੇ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਹਰਕਤਾਂ ਨੇ ਬਹੁਤ ਮਾੜੀਆਂ ਨੇ। ਪਹਿਲੀ ਗੱਲ ਤੇ ਆ ਕਿ ਕਿਸੇ ਵੀ ਸਕੂਲ ਨੂੰ ਇੱਥੋਂ ਤੱਕ ਪਹੁੰਚਣਾ ਨਹੀਂ ਚਾਹੀਦਾ, ਔਰ ਇਹ ਤੇ ਵੈਸੇ ਵੀ ਲਾਹ ਹੋਣਾ ਚਾਹੀਦਾ ਕਿ ਜੇ ਮੰਨ ਲਓ ਮਾਪੇ, ਕਿਸੇ ਦੇ ਮਾਪੇ ਆ ਜਿਹੜੇ ਉਹ ਆਪਣੇ ਬੱਚੇ ਦੀ ਫੀਸ ਕਿਸੇ ਕਾਰਨ ਕਰਕੇ ਜਮ੍ਹਾਂ ਨਹੀਂ ਕਰਾ ਪਾਉਂਦੇ, ਤਾਂ ਤੁਸੀਂ ਬੱਚੇ ਨੂੰ ਪ੍ਰਤਾੜਿਤ ਨਹੀਂ ਕਰ ਸਕਦੇ ਕਿਸੇ ਵੀ ਕੀਮਤ ਤੇ, ਨਾ ਫਿਜ਼ੀਕਲੀ ਨਾ ਮੈਂਟਲੀ। ਇਹ ਲਾਅ ਹੋਣਾ ਚਾਹੀਦਾ, ਔਰ ਹੋਏਗਾ ਵੀ ਜ਼ਰੂਰ, ਕਿਉਂਕਿ ਬੱਚਿਆਂ ਦੇ ਆਪਣੇ ਅਧਿਕਾਰ ਹੈ। ਜਿਵੇਂ ਆਪਾਂ ਮਨੁੱਖੀ ਅਧਿਕਾਰ ਕਮਿਸ਼ਨ ਕਹਿ ਦਿੰਦੇ ਆ, ਇਹਨਾਂ ਦਾ ਬਕਾਇਦਾ ਇੱਕ ਕਮਿਸ਼ਨ ਹੁੰਦਾ ਬੱਚਿਆਂ ਦਾ, ਉਹਦੇ ਵਿੱਚ ਇਹਨਾਂ ਦੇ ਅਧਿਕਾਰ ਰਾਖਵੇਂ ਹੁੰਦੇ ਆ। ਤਾਂ ਜ਼ਰੂਰ ਹੋਏਗਾ, ਤਾਂ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਦੂਜੇ ਨਿੱਜੀ ਸਕੂਲ ਹੈ ਜਿਹੜੇ ਉਹਨਾਂ ਨੂੰ ਵੀ ਥੋੜੇ ਬਹੁਤੇ ਕੰਨ ਹੋ ਜਾਣ। ਜੀ ਜੀ। ਤੇ ਮਿੰਟੂ ਜੀ, ਜਿਹੜਾ ਸੂਰਤ ਦੇ ਵਿੱਚ ਕੱਲ ਬਹੁਤ ਖੌਫਨਾਕ ਹਾਦਸਾ ਵਾਪਰਿਆ ਸੀ, ਉਸ ਦੇ ਉੱਤੇ ਕੋਈ ਅਪਡੇਟ ਆਈ ਹੈ? ਹਾਂਜੀ, ਉਹਦੇ ਵਿੱਚ ਨਾ ਮਾਮਲਾ ਦਰਜ ਹੋ ਗਿਆ ਮੇਰੇ ਖਿਆਲ ਦੇ ਨਾਲ 2 ਤੇ ਹੋਇਆ, ਜੋ ਉੱਥੋਂ ਦਾ ਸੰਚਾਲਕ ਸੀਗਾ ਜਾਂ ਜੋ ਇੱਕ ਅਧਿਆਪਕ ਸੀਗਾ, 2 ਜਣੇ ਤੇ ਮਾਮਲਾ ਦਰਜ ਹੋਇਆ। ਤਾਂ ਵੈਸੇ ਉਹ ਜਿਹੜੀ ਹੈਗੀ ਸੀਗੀ ਨਾ 4ਥੀ ਮੰਜ਼ਿਲ, ਮੈਂ ਕੱਲ ਹੀ ਕਿਹਾ ਸੀਗਾ ਕਿ ਕੁਛ ਨਾ ਕੁਛ ਗਲਤ ਹੋਊਗਾ, ਕਿਉਂਕਿ ਜਿੰਨੀਆਂ ਵੀ ਘਟਨਾਵਾਂ ਵਾਪਰਦੀਆਂ ਨਾ ਇੰਡੀਆ ਦੇ ਵਿੱਚ, ਜਦੋਂ ਉਹਨਾਂ ਦੀ ਪੁੰਛਾਣ ਪਹਿਲਾਂ ਤਾਂ ਕੋਈ ਕਰਦਾ ਨਹੀਂ, ਪਰ ਬਾਅਦ ਦੇ ਵਿੱਚ ਜਦੋਂ ਅੱਗ ਲੱਗੀ ਤੋਂ ਖੂਹ ਫੁੱਟਿਆ ਜਾਂਦਾ ਤਾਂ ਉਦੋਂ ਪਿੱਛੇ ਸਿਆਪਾ ਕੀਤਾ ਜਾਂਦਾ ਕਿ ਆਹ ਦੇਖੋ ਜੀ ਇੱਥੇ ਆਹ ਕੁਛ ਗਲਤ ਚੱਲਦਾ ਪਿਆ ਸੀਗਾ, ਯਾਨੀ ਕੋਈ ਨਹੀਂ ਰੋਕਦਾ। ਤੇ ਇਹ ਗੱਲ ਸਾਹਮਣੇ ਆਈ ਕਿ 4ਥੀ ਮੰਜ਼ਿਲ ਹੈ ਹੀ ਇਲੀਗਲ ਸੀ, ਯਾਨੀ ਉਹ ਪਰਮਿਟਡ ਹੀ ਹੈ ਨਹੀਂ ਸੀ, ਉਹਦੀ ਕੋਈ ਪਰਮਿਸ਼ਨ ਹੀ ਹੈ ਨਹੀਂ ਸੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਏਡੇ ਵੱਡੇ ਸ਼ਹਿਰ ਦੇ ਵਿੱਚ, ਗੁਜਰਾਤ ਮਾਡਲ ਦੇ ਬਹੁਤ ਵੱਡੇ ਸ਼ਹਿਰ ਦੇ ਵਿੱਚ ਇੱਕ ਇਮਾਰਤ ਹੀ ਇਲੀਗਲ ਬਣ ਜਾਂਦੀ ਆ। ਇਲੀਗਲ ਤਾਂ ਕਾਹਦੀ ਆ, ਪੈਸੇ ਦੇ ਕੇ ਵੈਸੇ ਅੰਦਰ ਖਾਤੇ ਲੀਗਲ ਹੋ ਗਈ ਹੋਣੀ ਆ। ਇਹ ਮਾਮਲਾ ਜਿਹੜਾ ਉਹ ਜੁੜਦਾ ਇੱਥੇ। ਫੇਰ ਕੀ ਅੱਗ ਬੁਝਾਊ ਯੰਤਰ ਹੈ ਸੀ ਜਾਂ ਨਹੀਂ, ਉਹ ਆਪਾਂ ਕੱਲ ਵੀ ਗੱਲ ਕੀਤੀ ਸੀ, ਕਿਉਂਕਿ ਉਦੋਂ ਤਫਸੀਲਾਤ ਜਿਹੜੀ ਆ ਉਹ ਹੈ ਨਹੀਂ ਸੀਗੀ, ਪਰ ਇਸ ਮਾਮਲੇ ਦੇ ਵਿੱਚ ਅਣਗਹਿਲੀ ਸੀਗੀ, ਪਤਾ ਲੱਗ ਗਿਆ। ਔਰ ਦੂਸਰਾ ਕਿ ਐਗਜ਼ਿਟ ਪੁਆਇੰਟ ਉੱਥੋਂ ਇੱਕ ਹੀ ਸੀਗਾ, ਜਦੋਂ ਅੱਗ ਲੱਗੀ ਉਹ ਬੰਦ ਹੋ ਗਿਆ, ਬਲੌਕ ਹੋ ਗਿਆ। ਫਿਰ ਬੱਚਿਆਂ ਦੇ ਕੋਲ ਕੋਈ ਸਹਾਰਾ ਨਹੀਂ ਸੀਗਾ, ਉਹਨਾਂ ਸੋਚਿਆ ਕਿ ਸੜਨ ਨਾਲੋਂ ਚੰਗਾ ਆਪਾਂ ਛਾਲ ਮਾਰ ਦਈਏ। ਬਹੁਤੇ ਬੱਚੇ ਜਿਹੜੇ ਬਚ ਗਏ, ਪਰ ਜਦੋਂ ਛਾਲ ਮਾਰੀ ਉਦੋਂ ਉਹਨਾਂ ਦੇ ਸਰੀਰ ਨੁਕਸਾਨੇ ਗਏ। ਤਾਂ ਇਹ ਮਾਮਲਾ ਜਿਹੜਾ ਉਹ ਜਾਂਚ ਪੜਤਾਲ ਕਰਕੇ ਅੱਗੇ ਲਿਜਾਣਾ ਚਾਹੀਦਾ ਕਿ ਉਹ ਜਿਹੜੀ ਇਲੀਗਲ ਇਮਾਰਤ ਚੱਲਦੀ ਪਈ ਸੀ ਕਿਸੇ ਨੂੰ ਲੱਸੀ ਪਾਣੀ ਦੇ ਕੇ ਚਲਾਈ ਜਾ ਰਹੀ ਸੀਗੀ ਜਾਂ ਉਹ ਆਪਣੇ ਪੱਧਰ ਤੇ ਚਲਾਈ ਜਾ ਰਹੀ। ਜੇ ਆਪਣੇ ਪੱਧਰ ਤੇ ਚਲਾਈ ਜਾ ਰਹੇ ਸੀਗੇ ਤੇ ਜਿਹੜੇ ਇਹਨਾਂ ਦੇ ਬਾਬੂ 5 ਰੁਪਈਆਂ ਦੀ ਲੈਂਦੇ ਆ ਕਿਹੜੇ ਮਹੀਨੇ, ਫਿਰ ਉਹਨਾਂ ਦੇ ਵੀ ਕੰਨ ਖਿੱਚਣੇ ਚਾਹੀਦੇ ਆ। ਜੀ ਜੀ ਮਿੰਟੂ ਜੀ, ਇਹ ਤਾਂ
ਹੁਣ ਤਾਂ ਉਹ ਕਾਗਜ਼ ਇੱਕ ਦੀ ਬੰਬੇ ਦੇ ਵਿੱਚ ਨਹੀਂ ਹੋਇਆ ਸੀ, ਉੱਥੇ ਅੰਦਰ ਹੀ ਅੱਗ ਲੱਗ ਗਈ ਜਦੋਂ ਕਾਗਜ਼ ਜਿਹੜੇ ਬਚਾਉਣੇ ਸੀ ਇਹਨਾਂ ਨੇ। ਹਾਂਜੀ ਹਾਂਜੀ, ਇਹ ਇਦਾਂ ਹੀ ਕਰਦੇ ਆ, ਇਦਾਂ ਹੀ ਕਰਦੇ ਆ। ਤੇ ਇੱਕ ਜਾਂਦੇ ਜਾਂਦੇ ਗੱਲ ਕਰੀਏ, ਜਿਹੜਾ YSR ਕਾਂਗਰਸ ਵਾਲੇ ਜਿੱਤੇ, ਕਹਿੰਦੇ ਉੱਥੇ ਵੀ PK ਇਫੈਕਟ ਰਿਹਾ ਸੀਗਾ ਪ੍ਰਸ਼ਾਂਤ ਕਿਸ਼ੋਰ ਵਾਲਾ। ਨਹੀਂ, ਇਹਦੇ ਵਿੱਚ ਕੀ ਆ ਕਿ ਉਹ ਮਜ਼ਬੂਤ ਹੋਏ ਆ। ਅਸਲ ਦੇ ਵਿੱਚ ਨਾ ਜਿਹੜੀ ਆਂਧਰਾ ਪ੍ਰਦੇਸ਼ ਦੇ ਵਿੱਚ ਆ ਜਿਹੜੀ ਤੁਸੀਂ ਤੇਲਗੂ ਦੇਸ਼ਮ ਪਾਰਟੀ ਵੇਖਦੇ ਹੋ, ਜੀ ਜੀ, ਇਹ ਵੀ ਅਪਮਾਨ ਚੋਂ ਨਿਕਲੀ ਸੀ। ਅਸਲ ਦੇ ਵਿੱਚ ਅਪਮਾਨ ਚੋਂ ਨਿਕਲੀ ਸੀ। ਜਿਹੜਾ ਇਹਦਾ ਹੈਗਾ ਨਾ ਰਾਈਡੂ ਉੱਥੇ ਜੀ, ਇਹਦਾ ਜਿਹੜਾ ਸਹੁਰਾ ਸੀਗਾ ਉਹਦਾ ਅਪਮਾਨ ਕੀਤਾ ਗਿਆ ਸੀਗਾ। ਉਸ ਅਪਮਾਨ ਦਾ ਉਹਨੇ ਫਿਰ ਬਦਲਾ ਲਿਆ ਸੀ ਰਾਜੀਵ ਗਾਂਧੀ ਤੋਂ, ਕਿਉਂਕਿ ਜਿਹੜਾ ਉਸ ਸਮੇਂ ਦਾ ਦਲਿਤ ਮੁੱਖ ਮੰਤਰੀ ਸੀਗਾ, ਇਹ 80 ਦੇ ਦਹਾਕੇ ਦੀ ਗੱਲ ਆ। ਤਾਂ ਉਹ ਜਦੋਂ ਇਹ ਉਤਰਿਆ ਉੱਥੇ ਜਾ ਕੇ ਹੈਦਰਾਬਾਦ, ਰਾਜੀਵ ਗਾਂਧੀ, ਉਹ ਉਸ ਗੱਲ ਤੋਂ, ਕਿਉਂਕਿ ਰਾਜੀਵ ਗਾਂਧੀ ਵੀ ਬੜਾ ਫੁਕਰਿਆ ਆਦਮੀ ਸੀਗਾ, ਇਹ ਇਸ ਗੱਲ ਤੋਂ ਖਫਾ ਹੋ ਗਿਆ ਕਿ ਤੂੰ ਮੇਰਾ ਸਵਾਗਤ ਠੀਕ ਢੰਗ ਨਾਲ ਨਹੀਂ ਕੀਤਾ, ਉਹਨੂੰ ਆਵਾ ਬੋਲਿਆ। ਫਿਰ ਉਹ ਚੰਦਰ ਬਾਬੂ ਨਾਇਡੂ ਦਾ ਜਿਹੜਾ ਉੱਥੇ ਸੀਗਾ ਸਹੁਰਾ, ਉਸ ਟਾਈਮ ਐਕਟਰ ਸੀਗਾ, ਫਿਲਮ ਐਕਟਰ ਸੀਗਾ, ਉਹਨੇ ਫਿਰ ਗੁੱਸਾ ਖਾ ਕੇ ਉਹਨੇ ਕਿਹਾ ਕਿ ਅਸੀਂ ਆਪਣੀ ਪਾਰਟੀ ਖੜੀ ਕਰਾਂਗੇ। ਤਾਂ ਉਹਨੇ ਬੜਾ ਧੜੱਲੇ ਨਾਲ ਪ੍ਰਚਾਰ ਕਰਕੇ ਪਾਰਟੀ ਖੜੀ ਕੀਤੀ ਸੀ, ਤੇਲਗੂ ਦੇਸ਼ਮ ਪਾਰਟੀ, ਜਿਹਨੂੰ ਹਾਈਜੈਕ ਕਰ ਗਿਆ ਸੀ ਇਹ ਬਰਬਾਦ ਦਾ ਜੀ। ਏਦਾਂ ਹੀ ਇਹ ਜਿਹੜੀ ਹੈ ਨਾ YSR, ਅਸਲ ਦੇ ਵਿੱਚ YSR ਇਹਨਾਂ ਦਾ ਕਾਂਗਰਸੀਆਂ ਦਾ ਬੰਦਾ ਸੀਗਾ। ਇਹ ਜਦੋਂ ਦੀ ਮੌਤ ਹੋ ਜਾਂਦੀ ਆ 2010 ਦੇ ਵਿੱਚ, ਮੇਰੇ ਖਿਆਲ ਦੇ ਨਾਲ ਹਵਾਈ ਹਾਦਸਾ ਹੋਇਆ ਸੀਗਾ। ਉਸ ਤੋਂ ਬਾਅਦ ਆ ਜਿਹੜਾ ਜਗਨ ਰੈਡੀ ਆ ਮੁੰਡਾ, ਇਹਦੀ ਮਾਂ ਤੇ ਇਹਦੀ ਭੈਣ, ਇਹ ਦੋਵੇਂ ਆਈਆਂ ਸੀ ਸੋਨੀਆ ਗਾਂਧੀ ਕੋਲ। ਸੋਨੀਆ ਗਾਂਧੀ ਨੇ ਦੱਸਦਿਆ ਕਿ ਇਹਨਾਂ ਨੂੰ ਇੰਤਜ਼ਾਰ ਕਰਾਇਆ ਸੀਗਾ 15-20 ਮਿੰਟ ਤੇ ਡਰਾਇੰਗ ਰੂਮ 'ਚ ਬੈਠੀਆਂ ਰਹੀਆਂ। ਫਿਰ ਜਦੋਂ ਆਈਆਂ ਤੇ ਮੁਲਾਕਾਤ ਹੋਈ, ਸੋਨੀਆ ਗਾਂਧੀ ਨੇ ਆਖਿਆ ਕਿ ਤੁਸੀਂ ਉਹ ਯਾਤਰਾ ਰੋਕ ਦਿਓ, ਉਹਦਾ ਨਾਂ ਹੁਣ ਉਹ ਤੇਲਗੂ ਭਾਸ਼ਾ ਦਾ ਮੈਨੂੰ ਨਾਂ ਨਹੀਂ ਯਾਦ ਆਉਂਦਾ। ਉਹ ਇਹ ਯਾਤਰਾ ਸੀ ਕਿ ਜਦੋਂ ਇਹ YSR ਰੈਡੀ ਮਰਿਆ ਤੇ ਉਸ ਤੋਂ ਬਾਅਦ ਵਿਯੋਗ ਦੇ ਵਿੱਚ ਬਹੁਤ ਸਾਰੇ ਬੰਦਿਆਂ ਨੇ ਖੁਦਕੁਸ਼ੀਆਂ ਕਰ ਲਈਆਂ ਸੀ। ਇਹ ਯਾਤਰਾ ਕਰ ਰਹੇ ਸੀ ਉਹਨਾਂ ਦੇ ਘਰਾਂ ਤੱਕ ਜਿਹੜੇ ਖੁਦਕੁਸ਼ੀਆਂ ਕਰ ਗਏ। ਇਹ ਬੀਬੀ ਸੋਨੀਆ ਗਾਂਧੀ ਨੇ ਜ਼ੋਰ ਪਾਇਆ ਕਿ ਤੁਸੀਂ ਉਹ ਯਾਤਰਾ ਜਿਹੜੀ ਉਹ ਰੋਕ ਦਿਓ। ਇਹਨੇ ਆਖਿਆ ਕਿ ਅਸੀਂ ਕਾਹਤੋਂ ਰੋਕ ਦਈਏ, ਸਾਡੇ ਲੋਕ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਉਹ ਮਰਨ ਡਏ ਆ, ਅਸੀਂ ਉਹਨਾਂ ਦੇ ਘਰਾਂ ਤੱਕ ਕਿਉਂ ਨਾ ਜਾਈਏ। ਇਹਨੇ ਫਿਰ ਜਲੀਲ ਕੀਤਾ, ਦਬਾਅ ਪਾਇਆ। ਹੋਇਆ ਕਿ ਬਾਅਦ ਦੇ ਵਿੱਚ ਜਦੋਂ ਮੁੱਖ ਮੰਤਰੀ ਚੁਣਦਾ ਸੀਗਾ, ਇਹਨਾਂ ਨੇ ਮੇਰੇ ਖਿਆਲ ਦੇ ਨਾਲ ਰਸੋਈਆ ਬਣਾਤਾ ਸੀਗਾ ਮੁੱਖ ਮੰਤਰੀ, ਜਿਹਨੂੰ ਕੋਈ ਜਾਣਦਾ ਹੀ ਨਹੀਂ ਸੀ, ਪ੍ਰਵਾਨ ਨਹੀਂ ਸੀ ਕਰਦਾ। ਉਹ 117 ਦੇ ਕਰੀਬ MLA ਸੀਗੇ ਜਿਹੜੇ ਉਹਦੇ ਵਿਰੋਧ ਦੇ ਵਿੱਚ ਸੀ, ਪਰ ਇਹਨਾਂ ਨੇ ਗੱਲ ਹੀ ਨਹੀਂ ਸੁਣੀ ਕਿਸੇ ਦੇ। ਫਿਰ ਦੂਜੀ ਵਾਰ ਜਦੋਂ ਹੋਰ ਮੁੱਖ ਮੰਤਰੀ ਬਣਾਇਆ, ਉਦੋਂ ਵੀ ਇਹ ਰੈਡੀ ਪਰਿਵਾਰ ਜਿਹੜਾ ਨਜ਼ਰਅੰਦਾਜ਼ ਕਰ ਦਿੱਤਾ। ਫਿਰ ਜਦੋਂ ਇਹਨਾਂ ਨੂੰ ਇੰਨੀ ਜ਼ਲਾਲਤ ਦਿੱਤੀ ਗਈ ਨਾ, ਫਿਰ ਆਹ ਚੱਕ ਲਈ ਸੀ, ਕਸਮ ਚੱਕ ਲਈ ਸੀ ਕਿ ਜਿਹੜਾ ਸੋਨੀਆ ਗਾਂਧੀ ਨੇ ਅਪਮਾਨ ਕੀਤਾ ਸਾਡਾ, ਅਸੀਂ ਬਦਲਾ ਲਵਾਂਗੇ। ਇਹ ਜਾਨੀ ਫਿਲਮੀ ਸਟੋਰੀ ਆ, ਤਕਰੀਬਨ ਫਿਲਮੀ ਸਟੋਰੀ ਆ। ਤਾਂ ਫਿਰ ਇਹਨਾਂ ਨੇ ਇੱਕ ਤਰ੍ਹਾਂ ਦੇਖ ਲਓ ਕਿ ਹੁਣ ਕਾਂਗਰਸ ਨੂੰ ਦਿੱਤੀ। ਉਹ ਜਿਹੜੀ ਪਹਿਲੀ ਘਟਨਾ ਮੈਂ ਤੁਹਾਨੂੰ ਸੁਣਾਈ 80 ਦੇ ਦਹਾਕੇ ਵਾਲੀ, ਉਦੋਂ ਬਾਅਦ ਕਾਂਗਰਸ ਦੇ ਪੈਰ ਨਹੀਂ ਉੱਥੇ ਲੱਗੇ ਤੇ ਹੁਣ ਕਾਂਗਰਸ ਦਾ ਸਫਾਇਆ ਕਰ ਦਿੱਤਾ ਬਾਈ। ਸੋ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਨੇ ਜ਼ਮੀਨੀ ਪੱਧਰ ਤੇ ਕੰਮ ਬਹੁਤ ਕੀਤਾ। ਇਹ ਮੁੰਡਾ ਜਿਹੜਾ ਜਗਨ ਕਾਰੋਬਾਰੀ ਰਿਹਾ, ਇਹਦੇ ਨਾਲ ਬਹੁਤ ਬੁਰੀ ਕੀਤੀ ਸੀ। ਆਪਾਂ ਕਹਿ ਦਿੰਦੇ ਕਿ UPA ਇਕੱਲਾ NDA ਸਰਕਾਰ ਇਕੱਠਾ ਕਰਦੀ ਆ, ਇਹਨੂੰ ਚੱਕ ਕੇ ਅੰਦਰ ਕਰ ਦਿੱਤਾ ਸੀ। 18 ਮਹੀਨੇ ਕੈਦ 'ਚ ਰਿਹਾ ਇਹ UPA ਸਰਕਾਰ 'ਚ, ਚੱਕ ਕੇ ਇਹਨੂੰ ਅੰਦਰ ਸੁੱਟ ਦਿੱਤਾ ਗਿਆ ਸੀਗਾ ਜਦੋਂ ਇਹਨੇ ਹੇਠਲੇ ਪੱਧਰ ਤੇ ਜਾ ਕੇ ਆਪਣੀ ਪਾਰਟੀ ਸਥਾਪਿਤ ਕਰਨੀ ਸ਼ੁਰੂ ਕੀਤੀ ਸੀ। ਤਾਂ ਤੁਹਾਨੂੰ ਪਤਾ ਹੀ ਹੈ ਜਦੋਂ ਬੰਦਾ ਅੰਦਰ ਚਲੇ ਜਾਂਦਾ, ਲੀਡਰ ਉਹ ਥੋੜਾ ਪਰਪੱਕ ਹੋ ਜਾਂਦਾ, ਇਹਦੇ ਹੱਕ ਦੇ ਵਿੱਚ ਉਦੋਂ ਹੀ ਵੇਵ ਬਣ ਗਈ। ਤਾਂ ਫਿਰ ਇਹਨੇ ਮੇਰੇ ਖਿਆਲ ਦੇ ਨਾਲ 80,000 ਕਿਲੋਮੀਟਰ ਦੀ ਯਾਤਰਾ ਵੀ ਕੀਤੀ ਹੈ ਇਹਨਾਂ ਨੇ। ਇਸੇ ਕਰਕੇ ਇਸ ਪਰਿਵਾਰ ਨੂੰ ਇੱਕ ਮੈਂਡੇਟ ਮਿਲਿਆ, ਇਹਨਾਂ ਨੇ ਹੇਠਲੇ ਪੱਧਰ ਤੇ ਜਾ ਕੇ ਲੋਕਾਂ ਦੇ ਨਾਲ ਰਾਬਤਾ ਕੀਤਾ ਵਾ। ਜੀ ਜੀ ਜੀ, ਬਿਲਕੁਲ। ਤੇ ਮਿੰਟੂ ਜੀ, ਇੱਥੇ ਹੀ ਜਿਹੜਾ ਆਪਣੇ ਪ੍ਰੋਗਰਾਮ ਦੀ ਸਮਾਪਤੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ